ਹੂ ਉਹਨਾਂ ਹੁਕਮਨਾਮਿਆਂ ਦੀ ਪਾਲਣਾ ਕਰਦੇ ਤਾਂ ਅੱਜ ਕੌਮ ਦਾ ਵਿੱਚ ਬਹੁਤ ਵੱਡਾ ਜਜ਼ਬਾ ਬਣ ਜਾਣਾ ਸੀ। ਪਰ ਇਹ ਬਦਕਿਸਮਤੀ ਇਸ ਪਰਿਵਾਰ ਦੀ ਰਹਿਨੁਮਾਈ ਕਰਕੇ ਕਿ ਅਸੀਂ ਫਿਰ ਡਾਊਨ ਜਾ ਰਹੇ। ਅਕਾਲ ਤਖਤ ਸਾਹਿਬ ਮੀਰੀ ਪੀਰੀ ਦਾ ਸਿਧਾਂਤ ਆ। ਗੁਰੂ ਹਰਗੋਬਿੰਦ ਪਾਤਸ਼ਾਹ ਨੇ ਆਪ ਕਲਤ ਦੀ ਸਾਜਨਾ ਕੀਤੀ ਆ। ਉਹ ਅਕਾਲ ਤਖਤ ਆ, ਉਹ ਕਿਸੇ ਦੁਨਿਆਵੀ ਤਖਤ ਨਹੀਂ। ਉੱਥੇ ਉਹ ਫੈਸਲੇ ਹੁੰਦੇ ਨੇ ਜਿਹੜੇ ਕੌਮ ਦੇ ਸਿਆਸੀ ਤੇ ਰਾਜਨੀਤਿਕ ਤੇ ਸਮਾਜਿਕ ਸਾਰੇ ਹੁੰਦੇ ਨੇ। ਰਾਜਨੀਤਿਕ ਫੈਸਲਿਆਂ ਤੋਂ ਇਹ ਮੁਨਕਰ ਹੋ ਗਏ ਕਿ ਸਿੰਘ ਸਾਹਿਬਾਂ ਦੀ ਬਰਖਾਸਤੀ ਕਿਉਂ ਹੋਈ। ਬਰਖਾਸਤੀ ਦਾ ਕਾਰਨ ਇਹ ਸੀ ਕਿ ਉਹਨਾਂ ਨੇ ਸਿੱਖ ਮਰਿਆਦਾ ਨੂੰ, ਅਕਾਲ ਤਖਤ ਦੀਆਂ ਪਰੰਪਰਾਵਾਂ ਤੇ ਪਹਿਰਾ ਦਿੱਤਾ, ਮਰਿਆਦਾ ਤੇ ਪਹਿਰਾ ਦਿੱਤਾ, ਕੌਮ ਦੀ ਤਰਜਮਾਨੀ ਕਰਕੇ ਉਹਨਾਂ ਫੈਸਲੇ ਕੀਤੇ। 7 ਮੈਂਬਰੀ ਕਮੇਟੀ ਕਾਇਮ ਕੀਤੀ ਗਈ ਸੀ ਕਿ ਉਹ ਅਕਾਲੀ ਦਲ ਦੀ ਭਰਤੀ ਕਰੇਗਾ। ਕੀ ਲੱਗਦਾ ਕਿ ਉਹ ਜਿਹੜੀ 7 ਮੈਂਬਰੀ ਤੋਂ 5 ਮੈਂਬਰੀ ਕਮੇਟੀ ਰਹਿ ਗਈ, ਉਹਦਾ ਕਾਰਨ ਕੀ ਮੰਨਦੇ ਹੋ? ਉਹਦੇ 'ਚ ਜਿਹੜਾ ਹਰਜਿੰਦਰ ਸਿੰਘ ਧਾਮੀ ਜਿਹੜਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀਗੇ, ਉਹਦਾ ਜਿਹੜਾ ਰੋਲ ਸੀ ਇਹਦੇ ਵਿੱਚ ਉਹ ਬਹੁਤ ਮਾੜਾ ਰੋਲ ਰਿਹਾ। ਕਿ ਸਾਜ਼ਿਸ਼ ਤਹਿਤ ਹੀ ਹਰਜਿੰਦਰ ਸਿੰਘ ਧਾਮੀ ਉੱਚੋਂ ਅਸਤੀਫਾ ਦੇ ਗਏ। ਉਹਦੇ ਨਾਲ ਹੀ ਕਿਰਪਾਲ ਸਿੰਘ ਬਡੂੰਗਰ ਨੂੰ ਅਸਤੀਫਾ ਦਵਾਤਾ। ਇਹਨਾਂ ਨੂੰ ਲੱਗਦਾ ਸੀ ਕਿ 7 ਮੈਂਬਰੀ ਕਮੇਟੀ ਜਦੋਂ ਅਸੀਂ ਵਿੱਚੋਂ ਅਸਤੀਫਾ ਦੇ ਜਾਵਾਂਗੇ ਤਾਂ ਇਹਦੀ ਹੋਂਦ ਖਤਮ ਹੋ ਜਾਏਗੀ। ਜਿਹੜੀ ਹੁਣ 5 ਮੈਂਬਰੀ ਕਮੇਟੀ ਨੇ ਭਰਤੀ ਕੀਤੀ ਹੈ, ਉਹ ਕਿਹੜੇ ਖਾਤੇ ਪਏਗੀ ਜਾਂ ਉਹਨਾਂ ਦੀ ਕੋਈ ਨੁਮਾਇੰਦਗੀ ਅਲੱਗਾ ਤੌਰ ਤੇ ਹੋਏਗੀ? ਉਹਨਾਂ ਪਹਿਲਾਂ ਕਿਹਾ ਸੀ ਵੀ ਸਾਨੂੰ ਜੀ ਅਕਾਲੀ ਦਲ ਨੇ ਸਾਨੂੰ ਸਹਿਯੋਗ ਨਹੀਂ ਦਿੱਤਾ। ਉਹਨਾਂ ਕਿ ਅਕਾਲੀ ਦਲ ਦਾ ਸਹਿਯੋਗ ਮੰਗਣ ਵਾਸਤੇ ਕਿਹਾ ਹੀ ਨਹੀਂ ਸੀ, ਤੁਸੀਂ ਨਵੀਂ ਭਰਤੀ ਆਰੰਭ ਕਰੋ। ਪਰ ਉਹਨਾਂ ਦੇ ਮੁਕਾਬਲੇ ਜਦੋਂ ਇਹਨਾਂ ਦੇ ਅਕਾਲੀ ਦਲ ਨੇ ਸ਼ੁਰੂ ਕਰ ਦਿੱਤੀ, ਤੁਸੀਂ ਵੇਖੋ ਸਾਰਾ ਝੂਠੋ ਝੂਠ ਆ। ਪਹਿਲਾਂ ਦੇ 20 ਲੱਖ ਹੋ ਗਈ, ਫਿਰ ਜੀ 25 ਲੱਖ, ਫਿਰ ਸਾਡੀ 33 ਲੱਖ ਹੋ ਗਈ। ਸਾਡੀ 33 ਤੋਂ ਇਹ ਜੀ ਅੱਗੇ ਹੋਰ ਵੱਧ ਰਹੀ ਆ। ਲੇਕਿਨ ਉਹ ਜਦੋਂ ਉਹਦੇ ਤੇ ਅਕਾਲ ਤਖਤ ਸਾਹਿਬ ਦੇ ਲੋਕਾਂ ਨੇ, ਤੁਸੀਂ ਪੰਜਾਬ ਦੇ ਵਿੱਚ ਘੁੰਮ ਕੇ ਵੇਖ ਲਓ ਕਿ ਕਿਸੇ ਪਿੰਡ 'ਚ ਕਿਸੇ ਨੇ ਅਕਾਲੀ ਦਲ ਦੀ ਮੈਂਬਰਸ਼ਿਪ ਲਈ ਆ। ਤੇਜਾ ਸਿੰਘ ਸਮੁੰਦਰੀ ਹਾਲ ਦੀ ਦੁਰਵਰਤੋਂ ਕੀਤੀ ਗਈ ਕਿਉਂਕਿ ਉਹ ਗੁਰਮਤ ਦੀ ਜਿਹੜੀ ਆ ਉਹ ਸਥਾਨ ਹੈਗਾ, ਧਰਮ ਸਥਾਨ, ਜਿੱਥੇ ਬੈਠ ਕੇ ਧਰਮ ਦੀ ਰੱਖਿਆ ਕਰਨ ਲਈ ਗੱਲ। ਲੇਕਿਨ ਉੱਥੇ ਜਿਹੜੇ ਧਰਮ ਦੇ ਭਗੌੜੇ ਨੇ, ਅਕਾਲ ਤਖਤ ਦੇ ਭਗੌੜੇ ਨੇ, ਉਹਨਾਂ ਨੇ ਉੱਥੇ ਬੈਠ ਕੇ ਤੇ ਸੁਖਬੀਰ ਦੇ ਨਾਂ ਦੀ ਚਰਚਾ ਕਰਕੇ, ਇਹ ਬਿਲਕੁਲ ਕੌਮ ਨਾਲ ਧੋਖੇਬਾਜ਼ੀ ਆ। ਜਦੋਂ ਗਿਆਨੀ ਕੁਲਦੀਪ ਸਿੰਘ ਗੜਗੰਜ ਨੂੰ ਆਪਾਂ ਕਹਿ ਰਹੇ ਹਾਂ, ਉੱਥੇ ਕੀ ਸੀ, ਪੰਥ ਵੀ ਮਾਈਨਸ ਸੀ ਤੇ ਗੁਰੂ ਗ੍ਰੰਥ ਵੀ, ਨਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ ਤੇ ਨਾ ਪੰਥ ਸੀ। ਤੇ ਨੁਮਾਇੰਦਗੀ ਕਿਹਨਾਂ ਦੀ ਕਰਨੀ ਆ? ਨੁਮਾਇੰਦਗੀ ਵੀ ਸੁਖਬੀਰ ਸਿੰਘ ਬਾਦਲ ਦੀ ਕਰਨੀ ਆ। ਕੋਈ ਇਹਦੇ 'ਚ ਵਿਧੀ ਵਿਧਾਨ ਨਹੀਂ ਬਣਨਾ। ਇਹ ਸਿਰਫ ਧਾਮੀ ਦਾ ਇੱਕ ਡਰਾਮਾ ਸੁਖਬੀਰ ਦੇ ਰਾਹੀਂ ਕਰਨਾ ਇਹਨਾਂ ਨੇ। TV84 ਦੇ ਨਾਲ ਜੁੜੇ ਹੋ। ਮੈਂ ਰਜਿੰਦਰ ਸਿੰਘ। ਸਮੇਂ-ਸਮੇਂ ਤੇ ਬਹੁਤ ਸਾਰੇ ਸਵਾਲੀਆ ਚਿੰਨ੍ਹ ਸਿੱਖ ਜਗਤ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੇ ਜਿਹੜੇ ਹੋਰ ਤਖਤ ਸਾਹਿਬਾਨ ਨੇ ਉਹਨਾਂ ਦੇ ਜਥੇਦਾਰਾਂ ਦੀ ਨਿਯੁਕਤੀ ਨੂੰ ਲੈ ਕੇ ਲੱਗਦੇ ਨੇ ਕਿ ਜਿਸ ਹਿਸਾਬ ਦੇ ਨਾਲ ਜਥੇਦਾਰਾਂ ਦੀ ਨਿਯੁਕਤੀ ਕੀਤੀ ਜਾਂਦੀ ਹੈ ਜਾਂ ਉਹਨਾਂ ਦੀ ਬਰਖਾਸਤਗੀ ਕੀਤੀ ਜਾਂਦੀ ਹੈ, ਇਹਦਾ ਵਿਧੀ ਵਿਧਾਨ ਤੈਅ ਹੋਣਾ ਚਾਹੀਦਾ ਹੈ। ਇਹ ਨਾ ਹੋਵੇ ਕਿ ਜਿਹੜੀ ਧਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਜ਼ਾਮ ਦੇ ਉੱਪਰ ਕਾਬਜ਼ ਹੈ, ਉਹਨਾਂ ਦੇ ਵੱਲੋਂ ਆਪਣੇ ਲਾਹੇ ਤੇ ਨੁਕਸਾਨ ਦੀ ਖਾਤਰ ਜਥੇਦਾਰ ਸਾਹਿਬਾਨ ਦੀ ਜਿਹੜਾ ਨਿਯੁਕਤੀ ਤੇ ਬਰਖਾਸਤਗੀ ਹੈ, ਇਸ ਨੂੰ ਲੈ ਕੇ ਇਸ ਤਰ੍ਹਾਂ ਦਾ ਫੈਸਲਾ ਨਹੀਂ ਹੋਣਾ ਚਾਹੀਦਾ। ਹਾਲ ਦੇ ਵਿੱਚ ਵੀ SGPC ਦੇ ਵੱਲੋਂ ਵਿਧੀ ਵਿਧਾਨ ਦੇ ਬਾਬਤ ਬਹੁਤ ਸਾਰੀਆਂ ਰਾਇਆਂ ਮੰਗੀਆਂ ਜਾ ਰਹੀਆਂ ਨੇ ਤੇ ਦੂਜੇ ਪਾਸੇ ਤਮਾਮ ਸਾਰੀਆਂ ਜਿਹੜੀਆਂ ਸਿੱਖਾਂ ਦੀਆਂ ਵੱਡੀਆਂ ਸੰਸਥਾਵਾਂ ਨੇ ਜਿਹਦੇ ਵਿੱਚ ਦਮਦਮੀ ਟਕਸਾਲ ਹੈ, ਉਹਨਾਂ ਦੇ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਕਿ ਇਸ ਤੋਂ ਪਹਿਲਾਂ ਜਿਹੜੇ ਜਥੇਦਾਰ ਤਖਤ ਸਾਹਿਬਾਨ ਤੋਂ ਲਾਂਭੇ ਕੀਤੇ ਗਏ ਨੇ ਉਹਨਾਂ ਨੂੰ ਬਹਾਲ ਕੀਤਾ ਜਾਣਾ ਚਾਹੀਦਾ ਹੈ। ਇਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਾਂਗੇ ਔਰ ਗੱਲਬਾਤ ਕਰਨ ਵਾਸਤੇ ਸਿੱਖ ਜਗਤ ਦੇ ਵਿੱਚ ਵੱਡੀ ਭੂਮਿਕਾ ਰੱਖਣ ਵਾਲੇ, ਤਮਾਮ ਸਾਰੇ ਵਿਸ਼ਿਆਂ ਦੇ ਬਾਬਤ ਜਾਣਕਾਰੀ ਰੱਖਣ ਵਾਲੇ ਸਿੱਖ ਸ਼ਖਸੀਅਤ, ਸਾਬਕਾ ਸੈਕਟਰੀ ਜਨਰਲ, ਚੇਅਰਮੈਨ ਪਾਰਲੀਮੈਂਟਰੀ ਬੋਰਡ ਸਰਬਜੀਤ ਸਿੰਘ ਸੋਲ, ਜਿਹੜੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵਿੱਚ ਵੀ ਵੱਡੀਆਂ ਸੇਵਾਵਾਂ ਨਿਭਾ ਚੁੱਕੇ ਨੇ। ਗੱਲਬਾਤ ਕਰਦੇ ਹਾਂ। ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਫਤਿਹ ਜੀ। ਭਾਈ ਸਾਹਿਬ, ਸਭ ਤੋਂ ਪਹਿਲਾਂ ਤਾਂ ਸਵਾਲ ਇਹ ਕਿ ਜਿਸ ਤਰੀਕੇ ਦੇ ਨਾਲ ਜਥੇਦਾਰਾਂ ਨੂੰ ਲਾਇਆ ਗਿਆ ਤੇ ਉਸ ਤੋਂ ਬਾਅਦ ਸਿੱਖ ਜਗਤ ਦੇ ਨਾਲ ਵੱਡੀਆਂ ਸੰਸਥਾਵਾਂ ਦੇ ਵਿੱਚ ਲਾਉਣ ਨੂੰ ਲੈ ਕੇ ਬਹੁਤ ਸਾਰੇ ਇਤਰਾਜ਼ ਪੈਦਾ ਹੋਏ, ਕਿਵੇਂ ਦੇਖਦੇ ਹੋ ਜੀ ਇਸ ਚੀਜ਼ ਨੂੰ ਲੈ ਕੇ? ਸਰ ਰਜਿੰਦਰ ਸਿੰਘ, ਇਹ 'ਚ ਹੈ ਵੀ ਜਿਹੜੀ ਗੱਲ ਤੁਸੀਂ ਇਸ਼ੂ ਹੈ ਵੀ ਲਾਏ ਗਏ ਨੇ ਜੀ, ਪਰ ਉਹਦੀ ਕੁਛ ਬੈਕਗਰਾਊਂਡ ਹੈ ਜਿਹੜੀ ਵੀ ਇਹ ਜਿਹੜਾ ਐਪੀਸੋਡ ਜਿਹੜਾ ਕਿਸ ਤਰ੍ਹਾਂ ਵਾਪਰਿਆ ਕੀ ਆ। ਇਕੱਲਾ ਸਿੰਘ ਸਾਹਿਬ ਨੂੰ ਲਾਉਣ ਦਾ ਇਸ਼ੂ ਨਹੀਂ ਆਇਆ ਜੀ, ਇਹਦੇ ਮਗਰ ਸਾਰੀ ਬੈਕਗਰਾਊਂਡ ਆ ਵੀ ਇਹ ਸਾਰਾ ਕੁਝ ਵਾਪਰਿਆ ਕਿਉਂ। ਇਹਦੇ ਵਾਪਰਨ ਦੀ ਜਿਹੜੀ ਆਪਾਂ ਸਥਿਤੀ ਦੇਖੀਏ ਤਾਂ ਇਹ ਲੰਬੇ ਸਮੇਂ ਤੋਂ ਇਹ 'ਚ ਇਨਵੋਲਵਮੈਂਟ ਹੈਗੀ ਆ। ਜਦੋਂ ਤਾਂ ਜੇ ਆਪਾਂ ਥੋੜ੍ਹਾ ਜਿਹਾ ਜ਼ਿਆਦਾ ਵੇਖੀਏ ਕਿ ਜਦੋਂ ਤੋਂ ਅਕਾਲੀ ਦਲ ਦੇ ਵਿੱਚ ਜਥੇਦਾਰੀ ਦਾ, ਗੁਰਮਤ ਦਾ, ਬਾਣੀ ਬਾਣੇ ਵਾਲੇ ਦਾ ਜਦੋਂ ਤੋਂ ਵਿੱਚ ਇਨਵੋਲਵਮੈਂਟ, ਉਹਨਾਂ ਦੀ ਸ਼ਮੂਲੀਅਤ ਘਟੀ ਆ,
ਉਹ ਤੋਂ ਲੈ ਕੇ ਅਕਾਲੀ ਦਲ ਦੀ ਸ਼ਾਖ ਕਮਜ਼ੋਰ ਹੋਈ ਆ। ਕਿਤੇ ਨਹੀਂ ਤੇ ਅਕਾਲੀ ਦਲ ਸੀਗਾ ਇਹ ਗੁਰਮਤ ਦੇ ਧਾਰਨੀ ਸੀ, ਤੇ ਅਕਾਲੀ ਦਲ ਦਾ ਜਿਹੜਾ ਖਾਲਸਾ ਇਹਦੀ ਬਣਤਰ ਜਿਹੜੀ ਆ ਉਹਦੀ ਸਥਾਪਨਾ ਅਕਾਲ ਤਖਤ ਸਾਹਿਬ 'ਤੇ ਹੋਈ ਸੀ। ਪਹਿਲਾਂ ਸ਼੍ਰੋਮਣੀ ਕਮੇਟੀ ਬਣਦੀ ਆ, ਫਿਰ ਅਕਾਲ ਤਖਤ ਬਣਦਾ, ਅਕਾਲੀ ਦਲ ਬਣਦਾ, ਜਿਹਦਾ ਸੀ ਕਿ ਉਹਨੇ ਗੁਰਮਤ ਦੇ ਧਾਰਨੀ ਹੋਣਾ ਤੇ ਧਾਰਮਿਕ ਸਥਾਨਾਂ ਦੀ ਪਵਿੱਤਰਤਾ ਨੂੰ ਕਾਇਮ ਰੱਖਣਾ, ਆਪਣੇ ਸਿੱਖਾਂ ਦੇ ਵਿੱਚ ਰਾਜ ਦੇ ਸੰਕਲਪ ਨੂੰ ਵਧਾਉਣਾ, ਬਾਣੀ ਪੜ੍ਹਨਾ, ਉਹਨਾਂ ਦੀ ਨੌਜਵਾਨ ਪੀੜ੍ਹੀ ਜਿਹੜੀ ਆ ਉਹਨੂੰ ਸਿੱਖੀ ਸਰੂਪ ਬਣਾਉਣਾ। ਇਹ ਵੱਡੇ ਗੁਰਮਤ ਦੇ ਕੰਮ ਸੀਗੇ, ਜਿੱਤੇ ਮੁੜ ਕੇ ਪਹਿਰਾ ਵੀ ਬੜੇ ਦਿੱਤੇ। ਜਿੱਤੇ ਆਪਾਂ ਮੋਰਚੇ ਜਿੰਨਿਆਂ ਦੀ ਆਪਾਂ ਮੋਰਚਿਆਂ ਦੀ ਬੜੀ ਵੱਡੀ ਦਾਸਤਾਨ ਪੰਥ ਦੇ ਵਿੱਚ ਹੈਗੀ ਆ ਜੀ। ਪਰ ਜਿਹੜੇ ਵੀ ਮੋਰਚੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਲੱਗੇ ਨੇ ਉਹਨਾਂ ਦੇ ਬਹੁਤ ਵੱਡੀਆਂ ਕਾਮਯਾਬੀਆਂ, ਜਿਹੜੀਆਂ ਗੁਰੂ ਕੇ ਬਾਗ ਦੇ ਮੋਰਚੇ ਦੀ ਗੱਲ ਆਉਂਦੀ ਆ, ਨਨਕਾਣਾ ਸਾਹਿਬ ਦੇ ਮੋਰਚੇ ਦੀ ਗੱਲ ਆਉਂਦੀ ਆ, ਪੰਜਾ ਸਾਹਿਬ ਦੇ ਮੋਰਚੇ ਦੀ ਗੱਲ ਆਉਂਦੀ ਆ, ਜੈਤੋ ਦੇ ਮੋਰਚੇ ਦੀ ਆਉਂਦੀ ਆ, ਫਿਰ ਉਦੋਂ ਅੱਗੇ ਆ ਕੇ ਧਰਮ ਯੁੱਧ ਮੋਰਚੇ ਦੀ ਆਉਂਦੀ ਆ, ਜਿਹਦੇ 'ਚ ਆਪਾਂ ਸਾਰੇ ਇਨਵੋਲਵ ਹੋਏ ਆ। ਜਿਹੜੇ ਮੋਰਚੇ ਅਕਾਲ ਤਖਤ ਸਾਹਿਬ ਲੱਗੇ ਉਹਨਾਂ ਦੇ ਪ੍ਰਾਪਤੀਆਂ ਬੜੀਆਂ ਵੱਡੀਆਂ ਨੇ। ਪਰ ਅਕਾਲੀ ਦਲ ਜਦੋਂ ਤੋਂ ਲੈ ਕੇ ਬੜਾ ਲੰਬਾ ਸਮਾਂ ਅਕਾਲੀ ਦਲ ਨੇ ਸੰਘਰਸ਼ ਲੜਦੇ ਰਹੇ, ਕਰਦੇ ਰਹੇ, ਤੇ ਹੁਣ ਜਦੋਂ ਤੋਂ ਲੈ ਕੇ ਇਹ ਅਕਾਲੀ ਦਲ ਦੀ ਸ਼ਾਖ ਕਮਜ਼ੋਰੀ 1996 ਤੋਂ ਦਿਖੀ ਆਪਾਂ, ਜਦੋਂ ਤੋਂ ਇਹਨਾਂ ਨੇ ਮੋਗਾ ਕਾਨਫਰੰਸ ਕੀਤੀ, ਜਿਹਦੇ ਵਿੱਚ ਪੰਥਕ ਏਜੰਡੇ ਨੂੰ ਛੱਡ ਕੇ ਇਹਨਾਂ ਨੇ ਪੰਜਾਬੀ ਪਾਰਟੀ ਨੂੰ ਬਣਾਇਆ। ਉਹ ਤੋਂ ਬਾਅਦ ਜਿਹੜੀ ਪਹਿਲੀ ਸਰਕਾਰ 1997 'ਚ ਬਣਦੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ, ਉਹ ਬਿਲਕੁਲ ਏਜੰਡੇ ਕਿਉਂਕਿ ਧਰਮ ਯੁੱਧ ਮੋਰਚੇ ਤੋਂ ਬਾਅਦ ਪਹਿਲੀ ਇਹ ਪੰਥ ਦੀ ਸਰਕਾਰ ਆਪਾਂ ਕਹਿੰਦੇ ਬਣੀ ਆ, ਜਿੱਥੇ ਉਹ ਮੁੱਦੇ ਹੀ ਵਿਸਾਰ ਦਿੱਤੇ ਗਏ, ਜਿਨ੍ਹਾਂ ਲੋਕਾਂ ਨੂੰ ਰਾਹਤ ਦੇਣੀ ਚਾਹੀਦੀ, ਜਿਨ੍ਹਾਂ ਨੇ ਤਸ਼ੱਦਦ ਹੋਏ ਸੀ, ਜਿਨ੍ਹਾਂ ਦੇ ਘਰਾਂ ਦੇ ਚੁੱਲ੍ਹਿਆਂ ਦੇ ਵਿੱਚ ਘਾਹ ਉੱਗੇ, ਜੇਲ੍ਹਾਂ ਕੱਟੀਆਂ, ਤਸ਼ੱਦਦ ਖੱਟੇ, ਮੁਕਾਬਲੇ ਪੁਲਿਸ ਮੁਕਾਬਲੇ ਹੋ ਗਏ, ਪੰਜਾਬ ਦੇ ਵਿੱਚ ਲਹੂ ਲੁਹਾਨ ਕਰ ਦਿੱਤਾ। ਉਹਨਾਂ ਨੂੰ ਰਾਹਤ ਦੇਣੀ ਸੀ, ਪਰ ਰਾਹਤ ਜਿਨ੍ਹਾਂ ਨੂੰ ਦੇਣੀ ਉਹਨਾਂ ਦੇ ਦੁਬਾਰਾ ਪੁਲਿਸ ਮੁਕਾਬਲੇ ਸ਼ੁਰੂ ਕਰਤੇ। ਜਿਹੜੇ ਮੁੱਦਿਆਂ ਕਰਕੇ ਫਿਰ ਅਕਾਲੀ ਦਲ ਦੀਆਂ ਜੜ੍ਹਾਂ ਲੱਗੀਆਂ ਸੀ, ਉਹਨਾਂ ਮੁੱਦਿਆਂ ਨੂੰ ਵਿਸਾਰ ਦਿੱਤਾ ਗਿਆ। ਬਿਲਕੁਲ, ਉਹਦੇ 'ਚ ਵੇਖੋ ਤੁਸੀਂ ਕਿਤੇ ਨਹੀਂ ਆਈ ਵੀ ਜਿੰਨਾ ਪੁਲਿਸ ਵਾਲਿਆਂ ਨੇ ਤਸ਼ੱਦਦ ਕੀਤਾ ਅਸੀਂ ਉਹਨਾਂ ਨੂੰ ਕਟਹਿਰੇ 'ਚ ਖੜੇ ਕਰਨਾ, ਕੋਈ ਆਪਾਂ ਇੱਕ ਕਮਿਸ਼ਨ ਬਣਾਈਏ। ਇੱਕ ਕਮਿਸ਼ਨ ਬਣਿਆ ਵੀ ਜਦੋਂ ਭਾਈ ਗੁਰਦੇਵ ਸਿੰਘ ਕੌਂਕੋ ਦਾ ਮੁਕਾਬਲਾ ਹੁੰਦਾ, ਜਿਸ ਤਰ੍ਹਾਂ ਉਹਨਾਂ ਦਾ ਮੁਕਾਬਲਾ ਕਰਕੇ ਸ਼ਹੀਦ ਕੀਤਾ ਗਿਆ ਉਦੋਂ ਬੇਅੰਤ ਸਿੰਘ ਗਵਰਨਮੈਂਟ 'ਚ, ਉਦੋਂ ਇਹਨਾਂ ਕਿਹਾ ਸੀ ਅਸੀਂ ਜੇ ਬੜਾ ਕੁਝ ਕਰਾਂਗੇ। ਤਾਂ ਉਹਦੇ ਲਈ ਇੱਕ ਇਹਨਾਂ ਨੇ ਤਵਾੜੀ ਕਮਿਸ਼ਨ ਵੀ ਬਣਾਇਆ ਸੀਗਾ, ਬਾਦਲ ਸਾਹਿਬ ਨੇ ਇੱਕ ਕਮੇਟੀ ਬਣਾਈ ਸੀਗੀ, BP ਤਵਾੜੀ ਸੀਗਾ ਉਹਦਾ DGP, ਉਹਦੀ ਰਿਪੋਰਟ ਉਹਨਾਂ ਦਿੱਤੀ, ਲੇਕਿਨ ਉਹ ਰਿਪੋਰਟ ਰਿਲੀਜ਼ ਹੀ ਨਹੀਂ ਕੀਤੀ। ਨਕੋਦਰ ਕਾਂਡ ਜਿੱਥੇ ਸਾਡੇ ਆਲ ਇੰਡੀਆ ਸਿੱਖ ਫੈਡਰੇਸ਼ਨ ਦੇ 4 ਨੌਜਵਾਨ ਸਾਡੇ ਸ਼ਹੀਦ ਹੋਏ ਸੀ, ਉਹ ਕਮਿਸ਼ਨ ਸਾਹਿਬ ਗੁਰਨਾਮ ਸਿੰਘ ਕਮਿਸ਼ਨ ਬਣਿਆ, ਉਹ ਰਿਲੀਜ਼ ਨਹੀਂ ਕੀਤਾ। ਉਹਦੇ ਵਿੱਚ ਸਾਰੇ ਬੰਦੇ ਉਹ ਜਿਹੜੇ ਇਨਵੋਲਵ ਸੀ, ਉਹ ਅਕਾਲੀ ਦਲ ਨੇ ਉਹਨਾਂ ਨੂੰ ਪ੍ਰਮੋਸ਼ਨਾਂ ਦਿੱਤੀਆਂ, ਉਹਨਾਂ ਨੂੰ ਆਪਣੇ ਬੀਬੇ ਪੁੱਤ ਬਣਾਇਆ, ਤੇ ਜਿਹੜੇ ਲੋਕਾਂ ਨੇ ਜਿਨ੍ਹਾਂ ਨੇ ਸਰਕਾਰ ਬਣਾਈ ਸੀ ਉਹਨਾਂ ਨੂੰ ਵਿਸਾਰਤਾ। ਕਿਤੇ ਚੰਡੀਗੜ੍ਹ ਦੀ ਗੱਲ ਨਹੀਂ ਆਈ, ਕਿਤੇ ਸੁਣਿਆ ਚੰਡੀਗੜ੍ਹ ਪੰਜਾਬ ਦਾ ਸਾਡਾ ਅਸੀਂ ਲੈਣਾ, ਪੰਜਾਬ ਯੂਨੀਵਰਸਿਟੀ ਸਾਡੀ ਇਹ ਲੈ ਰਹੀਆਂ, ਸਾਡੇ ਇਲਾਕੇ ਬਾਹਰ ਰਹਿ ਗਏ ਉਹ ਅਸੀਂ ਲੈਣੇ ਆ, ਸਾਡਾ ਪਾਣੀ ਸਾਡਾ ਵਾ, ਬਿਜਲੀ ਸਾਡੀ ਆ, ਇਹ ਕਦੀ ਮੰਗਿਆ ਹੀ ਨਹੀਂ ਆਪਾਂ। ਇਹ ਜਦੋਂ ਸਰਕਾਰ ਪਹਿਲਾਂ ਆਪਾਂ ਮੋਰਚਾ ਇਹਨਾਂ 'ਤੇ ਲਾਇਆ ਸੀ, ਸਰਕਾਰਾਂ ਬਣ ਗਈਆਂ ਤੇ ਨਹੀਂ ਜੀ ਹੁਣ ਤੁਸੀਂ ਛੱਡੋ ਜੀ, ਇਹ ਅਕਾਲੀ ਦਲ ਦੀ ਪਾਲਿਸੀ ਥੋੜਾ ਸੀ। ਜਥੇਦਾਰਾਂ ਦੀ ਨਿਯੁਕਤੀ ਨੂੰ ਲੈ ਕੇ ਜਾਂ ਉਹਨਾਂ ਦੀ ਸੇਵਾ ਮੁਕਤੀ ਨੂੰ ਲੈ ਕੇ ਬਹੁਤ ਸਾਰੇ ਵਿਦਵਾਨਾਂ ਦੇ ਕੋਲੋਂ ਜਾਂ ਜਿਹੜੇ ਸਿੱਖਾਂ ਦੇ ਵਿੱਚ ਸੁਹਿਰਦ ਲੋਕ ਨੇ ਉਹਨਾਂ ਦੇ ਕੋਲੋਂ ਰਾਵਾਂ ਮੰਗੀਆਂ ਗਈਆਂ। ਤੁਹਾਡੇ ਕੋਲੋਂ ਵੀ ਕੋਈ ਰਾਏ ਮੰਗੀ ਭੇਜੀ ਹੈ ਤੁਸੀਂ? ਕੋਈ ਜਿਹੜਾ ਤੁਹਾਡਾ ਸਵਾਲ ਸੀ ਨਾ ਜਿਹਦਾ ਆਪਾਂ ਕਰ ਰਹੇ ਸੀ ਕਿ ਤੁਸੀਂ ਕਿ ਸੇਵਾ ਮੁਕਤੀ ਵਾਲੀ ਜਿਹਨਾਂ ਸਿੰਘ ਸਾਹਿਬ ਲਾਏ, ਉਹਦੇ ਮਗਰ ਸਾਰਾ ਐਪੀਸੋਡ 96 ਤੋਂ ਸ਼ੁਰੂ 99 ਤੋਂ ਹੋ ਜਾਂਦਾ, ਜਦੋਂ ਉਹ 'ਚ ਅਕਾਲੀ ਦਲ 'ਚ ਬਾਦਲ ਪਰਿਵਾਰ ਆ ਕੇ ਜਦੋਂ ਕਾਬਜ ਹੋ ਜਾਂਦਾ। ਭਾਈ ਰਣਜੀਤ ਸਿੰਘ ਤੋਂ ਲੈ ਕੇ ਦੀ ਸ਼ੁਰੂਆਤ ਹੁੰਦੀ, ਉਹਨਾਂ ਨੂੰ ਲਾਇਆ ਗਿਆ ਜਦੋਂ 300 ਸਾਲਾ ਆਪਾਂ ਸ਼ਤਾਬਦੀ ਮਨਾ ਰਹੇ ਸੀ ਜੀ। ਹੁਣ ਵੀ ਜਿਹੜਾ ਐਪੀਸੋਡ ਸ਼ੁਰੂ ਹੁੰਦਾ 1 ਜੁਲਾਈ ਤੋਂ ਸ਼ੁਰੂ ਹੁੰਦਾ, 1 ਜੁਲਾਈ 2024 ਤੋਂ, ਜਦੋਂ ਅਕਾਲੀ ਦਲ ਦੇ ਵਿੱਚ ਇਹਨਾਂ ਦੀ ਸ਼ਾਖ ਕਮਜ਼ੋਰ ਹੋ ਗਈ, ਅਕਾਲੀ ਦੇ ਵਿੱਚ ਦੁਫਾੜ ਪੈ ਗਈ, ਕੁਝ ਧੜੇ ਅਲੱਗ ਹੋ ਗਏ, ਉਹਨਾਂ ਨੇ ਅਕਾਲ ਤਖਤ ਸਾਹਿਬ ਤੇ ਸ਼ਿਕਾਇਤ ਕੀਤੀ। ਸ਼ਿਕਾਇਤ ਉਹਨੇ ਆਪਣੇ ਜਿਹੜੇ ਸਾਰੇ ਪਿਛਲੇ ਸਮੇਂ ਜੋ ਕੁਝ ਵਾਪਰਿਆ ਸੀਗਾ ਉਹਨਾਂ ਦੇ 2007 ਤੋਂ ਲੈ ਕੇ 2017 ਦਾ ਜਿਹੜੀਆਂ ਉਹ ਵਿੱਚ ਮੈਂਸ਼ਨ ਕੀਤਾ ਸੀ ਵੀ ਉਹ ਆ ਕੁਛ ਹੋਇਆ, ਉਹ 'ਚ 2015 ਆਉਂਦਾ, ਉਹ 'ਚ ਮਾਫੀਨਾਮਾ ਵੀ ਆਉਂਦਾ ਸਾਧ ਵਾਲਾ, ਉਹਦੇ ਵਿੱਚ ਬਰਗਾੜੀ ਆਉਂਦਾ, ਉਹਦੇ 'ਚ ਸਰ ਇਹ ਸਾਰਾ ਕੁਝ ਉਹ ਸ਼ੁਰੂ ਕੀਤਾ ਜੀ। ਲੇਕਿਨ ਉਹਦੀ ਜਦੋਂ ਉਹਨਾਂ ਨੇ ਇੱਕ ਅਲੱਗ ਬਣੇ, ਸਿੰਘ ਸਾਹਿਬ ਨੇ ਉਹਨੂੰ ਬੜਾ ਸੀਰੀਅਸਲੀ ਲਿਆ, ਉਹ 'ਤੇ ਜਿਹੜੀਆਂ ਘੋਖਣਾ ਸ਼ੁਰੂ ਹੋ ਗਿਆ, ਕਮੇਟੀਆਂ ਬਣਨ ਹੋ ਗਈਆਂ, ਅਕਾਲੀ ਦਲ ਨੂੰ ਤਲਬ ਕੀਤਾ, ਉੱਥੇ ਸੁਖਬੀਰ ਸਿੰਘ ਬਾਦਲ ਨੂੰ ਉਹਦੇ 'ਚ ਤਨਖਾਹੀਆ ਕਰਾਰ ਦਿੱਤਾ। ਉਹ ਜੋ ਕੁਛ ਵਾਪਰਿਆ ਉਹਨੂੰ ਜਿੱਦਾਂ ਫੈਸਲੇ ਆਉਂਦੇ ਗਏ, ਉਹ 2 ਦਸੰਬਰ ਤੱਕ ਆਏ। ਸਿੰਘ ਸਾਹਿਬ ਨੇ ਬੜਿਆਂ ਸਾਰੀਆਂ ਚੰਗੀਆਂ ਵਿਦਵਾਨਾਂ ਕੋਲੋਂ, ਆਮ ਸੰਪਰਦਾਵਾਂ ਕੋਲੋਂ ਵੀ ਉਹਨਾਂ ਨਾਲ ਵਿਚਾਰ ਵਟਾਂਦਰਾ ਕੀਤਾ, ਉਹਨਾਂ ਕੋਲ ਸਲਾਹ ਮਸ਼ਵਰੇ ਕੀਤੇ, ਉਹਨਾਂ ਦੀਆਂ ਰਾਇਆਂ ਲਈਆਂ। ਗੁਰਮਤਿ ਸਾਨੂੰ ਵੀ ਅਸੀਂ ਉਹ ਫੈਸਲਾ ਕਰਨੇ ਚਾਹੁੰਦੇ ਹਾਂ ਜਿਹੜਾ ਅਕਾਲ ਤਖਤ ਸਾਹਿਬ ਦੀਆਂ ਪਰੰਪਰਾਵਾਂ ਅਤੇ ਅਕਾਲ ਤਖਤ ਦੀਆਂ ਮਰਿਆਦਾ ਅਨੁਸਾਰ ਹੋਵੇ, ਜਿਹੜਾ ਸੰਗਤਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰੇ, ਲੋਕਾਂ ਦੇ ਜਜ਼ਬੇ ਨੂੰ ਰਿਪਰੈਜ਼ੈਂਟ ਕਰੇ ਜੀ। ਉਹ ਫਿਰ ਜਦੋਂ ਫੈਸਲੇ 2 ਦਸੰਬਰ ਨੂੰ ਹੁੰਦੇ ਆ, ਬਹੁਤ ਮਹੱਤਵਪੂਰਨ ਫੈਸਲੇ ਸੀ,
ਉਹ ਦਿਨ ਪਹਿਲੀ ਵਾਰ ਸਰ ਰਜਿੰਦਰ ਸਿੰਘ ਜੀ ਇਹ ਵਾਪਰਿਆ ਸੰਸਾਰ ਭਰ 'ਚ ਮੀਡੀਆ 'ਚ ਵੀ ਕਿ ਅਕਾਲ ਤਖਤ ਸਾਹਿਬ ਕੀ ਆ, ਅਕਾਲ ਤਖਤ ਸਾਹਿਬ ਦੀ ਮਹਾਨਤਾ ਕੀ ਆ। ਅਸੀਂ ਉਸ ਦਿਨ ਦਾ ਜਿਹੜਾ ਜਾਹੋ ਜਲਾਲ ਦੇਖਿਆ ਨਾ, ਉਸ ਦਿਨ ਦੀ ਗਿਆਨੀ ਰਘਬੀਰ ਸਿੰਘ ਹੋਣਾ ਦੀ ਗਰਜ ਤੇ ਉਹਨਾਂ ਦਾ ਜਲਾਲ, ਉਹ ਅਸੀਂ ਕਿਹਾ ਵੀ ਹਰਗੋਬਿੰਦ ਪਾਤਸ਼ਾਹ ਦੀ ਇੱਕ ਕਲਾ ਵਰਤ ਰਹੀ ਸੀ। ਜੋ ਫੈਸਲੇ ਹੋਏ ਉੱਥੇ, ਹਰ 90% ਤੋਂ ਵੱਧ ਸਿੱਖਾਂ ਨੇ ਵਰਲਡ ਓਵਰ ਸੀ ਉਹਨਾਂ ਨੂੰ ਸਮਰਪਿਤ ਹੋਏ ਵੀ ਇਹ ਪਹਿਲੀ ਵਾਰ ਇਹੋ ਜਿਹੇ ਫੈਸਲੇ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਏ ਆ। ਤੇ ਅਕਾਲ ਤਖਤ ਸਾਹਿਬ ਦੀ ਜਿਹੜੇ ਪਿਛਲੇ ਸਮੇਂ ਤੋਂ ਲੈ ਕੇ ਉੱਥੋਂ ਦੇ ਜਥੇਦਾਰਾਂ ਵੱਲੋਂ ਕੁਝ ਜਿਹੜੀਆਂ ਪਰੰਪਰਾਵਾਂ ਸੀ, ਮਰਿਆਦਾ ਨੂੰ ਢਾਹ ਲਾਈ ਸੀ, ਉਹ ਬਰਕਰਾਰ ਹੋਈਆਂ। ਉਹਨਾਂ ਨੂੰ ਉਤਸ਼ਾਹ ਮਿਲਿਆ, ਲੋਕਾਂ ਨੇ, ਸੰਗਤਾਂ ਨੇ ਰਾਹਤ ਮਹਿਸੂਸ ਕੀਤੀ। ਇਹ ਫੈਸਲੇ ਨੂੰ ਹੋਣ ਤੋਂ ਪਹਿਲਾਂ ਉਮੀਦ ਹੈ ਸੀ ਵੀ ਇਦਾਂ ਦਾ ਫੈਸਲਾ ਆ ਜਾਊਗਾ? ਪਹਿਲਾਂ ਨਹੀਂ ਸੀ ਲੱਗਦੀ, ਲੋਕਾਂ 'ਚ ਲੱਗਦਾ ਨਹੀਂ ਸੀ ਵੀ ਕਦੀ ਅਕਾਲ ਤਖਤ ਸਾਹਿਬ ਤੇ ਸਾਡੇ ਦੇਖਣੇ ਇਸ ਤਰ੍ਹਾਂ ਦੇ ਫੈਸਲੇ ਹੋਣ। ਆਪਾਂ ਕਾਲੀ ਫੂਲਾ ਸਿੰਘ ਨੂੰ ਯਾਦ ਕਰਦੇ ਸੀ ਵੀ ਉਦੋਂ ਜਦੋਂ ਤੁਸੀਂ ਫੈਸਲੇ ਆਉਣ ਤੋਂ ਪਹਿਲਾਂ ਵੇਖੋ ਮੀਡੀਆ 'ਚ ਰੋਜ਼ ਵਿਚਾਰਾਂ ਹੁੰਦੀਆਂ ਸੀ ਕਿ ਗਿਆਨੀ ਰਘਬੀਰ ਸਿੰਘ ਹੋਣਾ, ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਗਿਆਨੀ ਗੁਰਬਚਨ ਸਿੰਘ ਬਣਨਾ ਕਿ ਕਾਲੀ ਫੂਲਾ ਸਿੰਘ ਬਣਨਾ, ਪਰ ਉਹਨਾਂ ਨੇ ਉਸ ਨੂੰ ਅਪਣਾਇਆ। ਤੇ ਪਹਿਲੀ ਵਾਰ ਆਪਾਂ ਨੂੰ ਲਿਖਿਆ ਕਿ ਕਾਲੀ ਫੂਲਾ ਸਿੰਘ ਵਾਲੀ ਗਰਜ ਜਿਹੜੀ ਸੀ ਉਹ 2 ਦਸੰਬਰ ਨੂੰ ਉੱਥੇ ਮਹਿਸੂਸ ਹੋਈ ਜੀ। ਉਹ ਜਿਹੜੇ ਉਹਨਾਂ ਨੇ ਫੈਸਲੇ ਕੀਤੇ, ਜੋ ਤਰ੍ਹਾਂ ਦੇ ਫੈਸਲੇ ਹੋਏ, ਬਹੁਤ ਕਮਾਲ ਦੇ ਸੀ। ਕਿਉਂਕਿ ਵੱਡਾ ਫੈਸਲਾ ਉਹਦੇ 'ਚ ਸੀਗਾ ਵੀ ਅਕਾਲੀ ਦਲ ਪਿਛਲੇ ਸਮੇਂ ਤੋਂ ਲੈ ਕੇ ਜਦੋਂ ਤੋਂ ਦੁਬਾਰਾ ਸਰਕਾਰ 2012 'ਚੋਂ ਬਣੀ ਸੀ, ਉਹ ਤੋਂ ਲੈ ਕੇ ਅਕਾਲੀ ਦਲ ਦੀ ਸ਼ਾਖ ਕਮਜ਼ੋਰ ਹੁੰਦੀ ਗਈ। 2014 ਦੀ ਇਲੈਕਸ਼ਨ 'ਚ ਲੂਜ਼ ਕੀਤਾ, 2017 ਦੀ ਇਲੈਕਸ਼ਨ 'ਚ ਬਿਲਕੁਲ ਹੀ ਲੂਜ਼, ਸਰਕਾਰ ਟੁੱਟ ਗਈ ਆਪਣੀ। 2019 ਦੇ ਵਿੱਚ ਪਾਰਲੀਮੈਂਟ ਦੀ ਇਲੈਕਸ਼ਨ ਉਹਦੇ 'ਚ ਲੂਜ਼ ਕਰਤਾ। 2022 ਦੀ ਅਸੈਂਬਲੀ 'ਚ ਆਪਣਾ ਸਾਡੀਆਂ 3 ਸੀਟਾਂ ਰਹਿ ਗਈਆਂ। 2024 'ਚ ਆਈ ਤੇ ਸਾਡੀ 1 ਰਹਿ ਗਈ। ਉਹ ਘਟਦੀਆਂ ਜਾ ਰਹੀਆਂ ਸੀ। ਪਰ ਇਹ ਬੜੀ ਸਿੱਖਾਂ ਦੇ ਵਿੱਚ ਵਰਲਡ ਓਵਰ ਇਹ ਚਿੰਤਾ ਦਾ ਵਿਸ਼ਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦਾ ਸਿਆਸੀ ਵਿੰਗ ਸੀ। ਸਿਆਸੀ ਤੌਰ 'ਤੇ ਉਹ ਕੌਮ ਨੂੰ ਰਿਪਰੈਜ਼ੈਂਟ ਕਰਦੇ ਸੀ, ਤਰਜਮਾਨੀ ਕਰਦੇ ਸੀ। ਪਰ ਜਦੋਂ ਤੇ ਇਹ ਆਏ ਉਹਦੇ ਨਾਲ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਹੋਣ ਜਾ ਰਿਹਾ। ਕਿਉਂਕਿ ਜਿਹੜੀ ਸਰਕਾਰ ਹੁਣ ਦਾ ਆਪਾਂ ਜਿਹੜੀ ਦੇਖ ਰਹੇ ਹਾਂ, ਇਹ ਕੋਈ ਸਰਕਾਰ ਥੋੜ੍ਹਾ, ਇਹ ਤਾਂ ਆਪਾਂ ਦੇਖ ਰਹੇ ਨੇ ਜਿੱਦਾਂ ਤਮਾਸ਼ਾ ਆਪਾਂ ਕਿਤੇ ਖੇਤ ਦੇਖਣ ਜਾਏ ਆ ਜਾਂ ਡੁਗੀ ਵਾਲੀ ਬਾਂਦਰ ਵਾਲੀ ਵੇਖਣ ਜਾਂਦੇ, ਇਸ ਤਰ੍ਹਾਂ ਦਾ ਲੱਗ ਰਿਹਾ। ਸਰਕਾਰ ਨਾਂ ਦੀ ਜਾਂ ਪੰਜਾਬ ਦੀ ਗੱਲ ਕਰਨੀ ਹੋਵੇ, ਪੰਜਾਬ ਦੇ ਲੋਕਾਂ ਦੀ ਗੱਲ ਕਰਨੀ ਹੋਵੇ, ਕਦੀ ਤੁਸੀਂ ਇਸ ਸਰਕਾਰ ਨੇ ਕੋਈ ਗੱਲ ਕੀਤੀ ਆ ਵੀ ਚੰਡੀਗੜ੍ਹ ਸਾਡਾ, ਸਾਡੇ ਲੋਕੇ ਸਾਡੇ ਨੇ, ਸਾਡੇ ਲੋਕਾਂ ਨੂੰ ਰੁਜ਼ਗਾਰ ਚਾਹੀਦਾ, ਸਾਡੇ ਲੋਕਾਂ ਦਾ ਜੀਵਨ ਉੱਚਾ ਚਾਹੀਦਾ, ਸਾਨੂੰ ਐਜੂਕੇਸ਼ਨ ਫਰੀ ਚਾਹੀਦੀ ਆ, ਸਾਨੂੰ ਹੈਲਥ ਫਰੀ ਚਾਹੀਦੀ ਆ। ਆਪਾਂ ਭੱਜ ਰਹੇ ਇੱਥੋਂ ਕਿਉਂਕਿ ਸਾਨੂੰ ਇੱਥੇ ਮਹਿਸੂਸ ਨਹੀਂ ਹੋ ਰਿਹਾ। ਤੋ ਉਹ ਜਿਹੜੀ ਅਕਾਲੀ ਜਿਹੜੇ ਸਿੰਘ ਸਾਹਿਬ ਦੀ ਉਹਨਾਂ ਦਾ ਵਿਜ਼ਨ ਸੀ ਕਿ ਅਕਾਲੀ ਦਲ ਦੀ ਸ਼ਾਖ ਨੂੰ ਜਿਹੜੀ ਡਿੱਗੀ ਇਹਨੂੰ ਬਰਕਰਾਰ ਬਚਾਇਆ ਜਾਵੇ। ਉਹਨਾਂ ਨੇ ਜਿੱਥੇ ਇਹ ਆਪਣੇ ਇਹਨਾਂ ਸਰਕਾਰਾਂ ਨੂੰ ਜਿਨ੍ਹਾਂ ਨੇ ਗੁਨਾਹ ਕੀਤੇ ਸੀ ਅਕਾਲੀ ਦਲ ਦੀਆਂ ਲੀਡਰਸ਼ਿਪ 'ਚ ਰਹਿ ਕੇ, ਉਹਨਾਂ ਨੇ ਸਾਹਮਣੇ ਕਿਹਾ ਕਿ ਆਹ ਐਡੇ ਵੱਡੇ ਗੁਨਾਹ ਹੋਏ ਨੇ ਕਿ ਆਹ ਜਿਹੜੀ ਲੀਡਰਸ਼ਿਪ ਆ ਇਹ ਕੌਮ ਨੂੰ ਲੀਡ ਕਰਨ ਦੀ ਆਪਣੇ ਨੈਤਿਕ ਅਧਿਕਾਰ ਖਾ ਚੁੱਕੇ ਨੇ। ਇਸ ਕਰਕੇ ਨਵੇਂ ਅਕਾਲੀ ਦਲ ਦੀ ਨਵੀਂ ਲੀਡਰਸ਼ਿਪ ਦੀ ਲੋੜ ਆ। ਕਿਉਂਕਿ ਝੁੰਦਾ ਕਮੇਟੀ ਇੱਕ ਅਕਾਲੀ ਦਲ ਨੇ ਬਣਾਈ ਸੀ, ਤੁਸੀਂ ਦੇਖਿਆ ਹੋਣਾ। ਉਹਨਾਂ ਨੇ ਆਪਣੀ ਰਿਪੋਰਟ 'ਚ ਕਿਹਾ ਸੀ ਵੀ ਅਕਾਲੀ ਦਲ ਦੀ ਲੀਡਰਸ਼ਿਪ ਬਦਲਣ ਦੀ ਲੋੜ ਆ। ਉਹਦੇ ਸਿੰਘ ਸਾਹਿਬ ਦਾ ਵਿਜ਼ਨ ਇਹ ਸੀ, ਉਹਨਾਂ ਨੇ ਜਿਹੜੀ 7 ਮੈਂਬਰੀ ਕਮੇਟੀ ਬਣਾਈ, ਜਿਹੜੀ ਹੁਣ 5 ਮੈਂਬਰੀ ਰਹਿ ਗਈ ਆ, ਤਾਂ ਕਿ ਅਕਾਲੀ ਦਲ ਦੀ ਨਵੀਂ ਭਰਤੀ ਕੀਤੀ ਜਾਵੇ ਸੰਵਿਧਾਨ ਅਨੁਸਾਰ। ਨਵੀਂ ਭਰਤੀ ਕਰਕੇ, ਨਵੀਂ ਚੋਣ ਕਰਕੇ, ਨਵੀਂ ਲੀਡਰਸ਼ਿਪ ਕ੍ਰੀਏਟ ਕੀਤੀ ਜਾਂਦੀ, ਜਿਹੜੀ ਕੌਮ ਦੇ ਨਾਲ ਚੱਲੇ, ਜਿਹੜੀ ਕੌਮ ਦੀ ਤਰਜਮਾਨੀ ਕਰੇ, ਜਿਹੜੀਆਂ ਕੌਮ ਦੀਆਂ ਭਾਵਨਾਵਾਂ ਨੂੰ ਸਮਝਣ ਵਾਲੀ ਹੋਵੇ, ਆਪ ਬਾਣੀ ਹੋਵੇ। ਅਤੇ ਤਾਂ ਕਿ ਅਕਾਲੀ ਦਲ ਉਹ ਜੇ ਕਿਤੇ ਆਪਾਂ ਉਹਨੂੰ ਰਜਿੰਦਰ ਸਿੰਘ ਜੀ ਉਸ ਨੂੰ ਹੂ ਉਹਨਾਂ ਹੁਕਮਨਾਮਿਆਂ ਦੀ ਪਾਲਣਾ ਕਰਦੇ ਤਾਂ ਅੱਜ ਕੌਮ ਦਾ ਵਿੱਚ ਬਹੁਤ ਵੱਡਾ ਜਜ਼ਬਾ ਬਣ ਜਾਣਾ ਸੀ। ਪਰ ਇਹ ਬਦਕਿਸਮਤੀ ਇਸ ਪਰਿਵਾਰ ਦੀ ਰਹਿਨੁਮਾਈ ਕਰਕੇ ਕਿ ਅਸੀਂ ਫਿਰ ਡਾਊਨ ਜਾ ਰਹੇ ਹਾਂ, ਇਹ ਸਾਡੀ ਬਦਕਿਸਮਤੀ। ਤਖਤ ਸਾਹਿਬ ਤੇ ਜਿਹੜੇ ਸਿੰਘ ਸਾਹਿਬਾਨ ਵੱਲੋਂ ਹੁਕਮਨਾਮੇ ਜਾਰੀ ਕੀਤੇ ਗਏ ਸੀ, ਉਹ ਲਾਗੂ ਹੋ ਸਕੇ ਕਿ ਹੁਕਮਨਾਮਿਆਂ ਨੂੰ ਉਲਟਾ ਚੈਲੰਜ ਕੀਤਾ ਗਿਆ ਅਜੇ ਤੱਕ? ਉਹਦੇ 'ਚ ਜਿਹੜਾ ਹੈਗਾ ਨਹੀਂ, ਪਹਿਲੀ ਜਿਹੜੀਆਂ ਸਜ਼ਾਵਾਂ ਕੁਛ ਜਿਹੜੀਆਂ ਹੋਈਆਂ, ਸਜ਼ਾਵਾਂ ਦਿੱਤੀਆਂ, ਸਜ਼ਾਵਾਂ ਕਿਉਂਕਿ ਅਕਾਲ ਤਖਤ ਸਾਹਿਬ ਤੋਂ ਸਜ਼ਾ ਨਹੀਂ ਮਿਲਦੀ। ਅਕਾਲ ਤਖਤ ਸਾਹਿਬ ਤੋਂ ਤਾਂ ਝੋਲੀਆਂ ਭਰਦੀਆਂ, ਉਹਨੂੰ ਆਪਾਂ ਤਨਖਾਹ ਕਹਿੰਦੇ ਹਾਂ। ਉਹ ਜਿਹੜੀ ਤਨਖਾਹ ਲਾਈ ਉਹ ਇਹਨਾਂ ਨੇ ਕਬੂਲ ਕੀਤੀ। ਲੇਕਿਨ ਜਿਹਨੂੰ ਆਪਾਂ ਸਿਆਸੀ ਕਹਿੰਦੇ ਆ, ਉਹ ਸਿਆਸੀ ਨਹੀਂ ਸੀ। ਅਕਾਲ ਤਖਤ ਸਾਹਿਬ ਮੀਰੀ ਪੀਰੀ ਦਾ ਸਿਧਾਂਤ ਆ। ਗੁਰੂ ਹਰਗੋਬਿੰਦ ਪਾਤਸ਼ਾਹ ਨੇ ਆਪ ਕਲਤ ਦੀ ਸਾਜਨਾ ਕੀਤੀ ਆ। ਉਹ ਅਕਾਲ ਤਖਤ ਆ, ਉਹ ਕਿਸੇ ਦੁਨਿਆਵੀ ਤਖਤ ਨਹੀਂ। ਉੱਥੇ ਉਹ ਫੈਸਲੇ ਹੁੰਦੇ ਨੇ ਜਿਹੜੇ ਕੌਮ ਦੇ ਸਿਆਸੀ ਤੇ ਰਾਜਨੀਤਿਕ ਤੇ ਸਮਾਜਿਕ ਸਾਰੇ ਹੁੰਦੇ ਨੇ। ਰਾਜਨੀਤਿਕ ਫੈਸਲਿਆਂ ਤੋਂ ਇਹ ਮੁਨਕਰ ਹੋ ਗਏ ਕਿਉਂਕਿ ਇਹਨਾਂ ਨੂੰ ਇਹ ਵੀ ਸਾਡੀ ਜਿਹੜੀ ਮਨੋਪਲੀ ਚੱਲ ਰਹੀ ਆ, ਅਸੀਂ 1 ਮੈਨ ਸ਼ੋਅ ਬਣਾ ਹੋਇਆ। ਉਹਦੇ ਇਹਦੇ 'ਚ ਜਦੋਂ ਉਹ ਅਕਾਲ ਤਖਤ ਦੇ ਫੈਸਲੇ ਹੋਏ ਨੇ, ਉਹਨਾਂ ਫੈਸਲਿਆਂ ਦੀ ਜਿਹੜੀ ਆਪਾਂ ਕਹਿੰਦੇ ਆ ਵੀ ਅਕਾਲੀ ਫੂਲਾ ਸਿੰਘ ਬਣੇ, ਸਿੰਘ ਸਾਹਿਬ ਦੇ ਅਕਾਲੀ ਫੂਲਾ ਸਿੰਘ ਬਣ ਗਏ। ਪਰ ਇਹਨਾਂ ਪਰਿਵਾਰ ਨੇ, ਕਿਉਂਕਿ ਹਾਕਮ ਨਹੀਂ ਚਾਹੁੰਦਾ ਕਿ ਉਹਨੂੰ ਕੋਈ ਅੱਗੇ ਟੋਕ ਸਕੇ,
ਸਿੰਘ ਸਾਹਿਬਾਂ ਦੀ ਜਿਹੜੀ ਤੁਸੀਂ ਪਹਿਲਾਂ ਤੁਹਾਡਾ ਸਵਾਲ ਸੀ ਕਿ ਸਿੰਘ ਸਾਹਿਬਾਂ ਦੀ ਬਰਖਾਸਤੀ ਕਿਉਂ ਹੋਈ, ਬਰਖਾਸਤੀ ਦਾ ਕਾਰਨ ਇਹ ਸੀ ਕਿ ਉਹਨਾਂ ਨੇ ਸਿੱਖ ਮਰਿਆਦਾ ਨੂੰ, ਅਕਾਲ ਤਖ਼ਤ ਦੀਆਂ ਪਰੰਪਰਾਵਾਂ ਤੇ ਪਹਿਰਾ ਦਿੱਤਾ, ਮਰਿਆਦਾ ਤੇ ਪਹਿਰਾ ਦਿੱਤਾ, ਕੌਮ ਦੀ ਤਰਜਮਾਨੀ ਕਰਕੇ ਉਹਨਾਂ ਫੈਸਲੇ ਕੀਤੇ। ਤੇ ਜਿਹੜਾ ਵੀ ਕੌਮ ਦੀ ਤਰਜਮਾਨੀ ਕਰਦਾ ਜਾਂ ਸੱਚ ਤੇ ਲੜਦਾ ਉਹਨੂੰ ਫਿਰ ਆਪਣੀ ਸ਼ਹੀਦੀ ਦੇ ਜਾਂ ਉਹਨੂੰ ਕੁਰਬਾਨੀ ਦੇਣੀ ਪੈਂਦੀ ਹੈ। ਉਹਦੇ ਇਹ ਵਿੱਚ ਸਿੰਘ ਸਾਹਿਬਾਂ ਨੂੰ ਸੇਵਾ ਮੁਕਤ ਕੀਤਾ ਗਿਆ। ਅਸੀਂ 84 ਤੋਂ ਪਹਿਲਾਂ ਸੰਤ ਬਾਬਾ ਜਰਨੈਲ ਸਿੰਘ ਪਿੰਡ ਰਾਮਦਨ ਰਹੇ ਹਾਂ। ਜੇ ਉਹਨਾਂ ਸੱਚ ਦੀ ਆਵਾਜ਼ ਕੀਤੀ ਸੀ ਤੇ ਉਹਨਾਂ ਨੂੰ ਸ਼ਹੀਦੀ ਦੇਣੀ ਪਈ। ਭਾਈ ਅਮਰੀਕ ਸਿੰਘ ਦੀ ਸ਼ਹੀਦੀ ਹੁੰਦੀ ਆ, ਜਨਰਲ ਸ਼ਬੇਕ ਸਿੰਘ ਦੀ, ਕਰਕੇ ਜਿਹਨੇ ਸੱਚ ਦੀ ਗੱਲ ਕਰਨੀ ਆ ਉਹਦੇ ਤੇ ਉਹਨੂੰ ਬਹੁਤ ਕੁਝ ਲੜਾਈ ਲੜਨੀ ਪੈਂਦੀ ਆ। ਜਿਹੜੇ ਝੂਠ ਦਾ ਪਲੰਦਾ ਹੋਵੇ, ਜੇ ਤੁਸੀਂ 2 ਨੰਬਰ ਕਰਪਸ਼ਨ ਕਰਨੀ ਆ, ਤੁਸੀਂ ਜੋ ਕਰਨੇ ਆ, ਫਿਰ ਤੁਹਾਨੂੰ ਪੌਂਬਾਰਾਂ ਨੇ। ਜਿੱਦਾਂ ਅਕਾਲੀ ਸਰਕਾਰ ਦੇ ਵਿੱਚ ਪੰਜਾਬ ਦੇ ਵਿੱਚ ਨਸ਼ਾ ਆਇਆ, ਡਰੱਗਸ ਆਈਆਂ, ਆਪਾਂ ਨੂੰ ਸ਼ਰਮ ਮਹਿਸੂਸ ਕਰਨੀ ਚਾਹੀਦੀ ਆ ਕਿ ਅਕਾਲੀ ਦਲ ਤੇ ਗੁਰੂ ਦੀ ਬਾਣੀ ਬਾਣੇ ਵਾਲਾ ਸੀ, ਇਹ ਗੁਰਮਤ ਦਾ ਧਾਰਨੀ ਸੀ, ਤੇ ਕਿਤੇ ਅਸੀਂ ਉਹਨਾਂ ਨੂੰ ਉਹ ਚੀਜ਼ਾਂ ਪੰਜਾਬ 'ਚ ਲਿਆਂਦੀਆਂ ਜਿਹਨੇ ਸਾਡੀ ਜਵਾਨੀ ਨੂੰ ਖਤਮ ਕਰਤਾ। ਬਿਲਕੁਲ। ਸੋਲ ਸਾਹਿਬ, ਇੱਕ ਗੱਲ ਹੋਰ ਤੁਹਾਡੇ ਧਿਆਨ ਦੇ ਵਿੱਚ ਹੋਏਗੀ ਕਿ ਜਿਹੜੀ ਸਿੰਘ ਸਾਹਿਬਾਨ ਦੀ ਰਹਿਨਮਾਈ ਦੇ ਵਿੱਚ ਜਾਂ ਉਹਨਾਂ ਦੇ ਹੁਕਮ ਦਾ ਕਰਕੇ 7 ਮੈਂਬਰੀ ਕਮੇਟੀ ਕਾਇਮ ਕੀਤੀ ਗਈ ਸੀ ਕਿ ਉਹ ਅਕਾਲੀ ਦਲ ਦੀ ਭਰਤੀ ਕਰੇਗਾ। ਕੀ ਲੱਗਦਾ ਕਿ ਉਹ ਜਿਹੜੀ 7 ਮੈਂਬਰੀ ਤੋਂ 5 ਮੈਂਬਰੀ ਕਮੇਟੀ ਰਹਿ ਗਈ, ਉਹਦਾ ਕਾਰਨ ਕੀ ਮੰਨਦੇ ਹੋ? ਉਹਦੇ 'ਚ ਸਰ ਰਜਿੰਦਰ ਸਿੰਘ ਜੀ ਇਹ ਸੀਗਾ ਕਿ ਉਹਦੇ 'ਚ ਬੜੀ ਵੱਡੀ ਸਿੰਘ ਸਾਹਿਬ ਨੇ ਤੁਹਾਨੂੰ ਮੈਂ ਦੱਸਿਆ ਉਹਨਾਂ ਨੇ ਵਿਜ਼ਨ ਕਰਕੇ ਬਣਾਈ ਸੀ ਵੀ ਇਹ ਨਵੀਂ ਚੀਜ਼ ਬਣੇ, ਨਵਾਂ ਅਕਾਲੀ ਦਲ ਦੀ ਬਣਤਰ ਬਾਰੇ ਜਿਸ ਵਿੱਚ ਨਵੀਂ ਲੀਡਰਸ਼ਿਪ ਆਏਗੀ। ਉਹਦੇ 'ਚ ਜਿਹੜਾ ਹਰਜਿੰਦਰ ਸਿੰਘ ਧਾਮੀ ਜਿਹੜਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀਗੇ, ਉਹਦਾ ਜਿਹੜਾ ਰੋਲ ਸੀ ਇਹਦੇ ਵਿੱਚ ਉਹ ਬਹੁਤ ਮਾੜਾ ਰੋਲ ਰਿਹਾ। ਜਦੋਂ ਕਿ ਉਹਨਾਂ ਨੂੰ ਅਕਾਲ ਤਖ਼ਤ ਸਾਹਿਬ ਦੇ ਨਾਲ ਖੜਨਾ ਚਾਹੀਦਾ ਸੀ, ਕਿਉਂਕਿ ਸ਼੍ਰੋਮਣੀ ਕਮੇਟੀ ਅਕਾਲ ਤਖ਼ਤ ਸਾਹਿਬ ਦਾ ਇੱਕ ਹਿੱਸਾ, ਗੁਰਮਤ ਦੀ ਧਾਰਨੀ ਉਹ ਨੇ, ਗੁਰਮਤ ਦਾ ਪ੍ਰਚਾਰ ਪ੍ਰਸਾਰ ਵਾਸਤੇ ਸ਼੍ਰੋਮਣੀ ਕਮੇਟੀ ਆ। ਪਰ ਉਹਨਾਂ ਨੇ ਬਹੁਤ ਇੱਕ ਲੋ ਲੈਵਲ 'ਚ, ਲੋ ਪ੍ਰੋਫਾਈਲ 'ਚ ਜਾ ਕੇ ਕੰਮ ਕੀਤਾ। ਉਹ ਇਸ ਤਰ੍ਹਾਂ ਕੰਮ ਕੀਤਾ ਜਿੱਦਾਂ ਕੋਈ ਸੁਖਬੀਰ ਦਾ ਜਾ ਕੇ ਇੱਕ ਨੁਮਾਇੰਦਗੀ ਏਜੰਟੀ ਕਰਦਾ, ਇਸ ਤਰ੍ਹਾਂ ਦਾ ਸੀ। ਕਿਉਂਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਸਟੇਟਸ ਬਹੁਤ ਵੱਡਾ ਹੁੰਦਾ। ਇੱਕ ਵਿਦਵਾਨਾਂ ਦੀ ਮੀਟਿੰਗ ਸਿੰਘ ਸਾਹਿਬ ਜੀ ਨੇ 6 ਨਵੰਬਰ 2024 'ਚ ਬੁਲਾਈ ਸੀ। ਉਹਦੇ 'ਚ ਅਸੀਂ ਸਾਹਮਣੇ ਬੈਠੇ, ਉਹ ਤਾਂ ਕਿਹਾ ਸੀ ਵੀ ਇਹ ਜਿਹੜੇ ਇਹਨਾਂ ਨੇ ਤੁਹਾਡਾ ਸਿੰਘ ਸਾਹਿਬ ਨੂੰ ਮੈਂ ਕਿਹਾ ਸੀ ਵੀ ਇਹਨਾਂ ਨੇ ਤੁਹਾਡਾ ਹੁਕਮ ਮੰਨਣ ਲਈ ਤਿਆਰ ਨਹੀਂ ਹੋਣਾ। ਤੋ ਉਸ ਤਰ੍ਹਾਂ ਹੀ ਵਾਪਰਿਆ। ਤੋ ਜਿਹੜਾ ਉਹ ਰੋਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨਾਲ ਉਸ ਜਿਹੜੀ 7 ਮੈਂਬਰੀ ਕਮੇਟੀ ਬਣਾਈ ਉਹਦੇ ਮੁਖੀ ਬਣਾਇਆ ਗਿਆ। 7 ਮੈਂਬਰੀ ਕਮੇਟੀ ਦੇ ਮੁਖੀ ਹਰਜਿੰਦਰ ਸਿੰਘ ਧਾਮੀ ਨੂੰ ਬਣਾਇਆ ਗਿਆ। ਉਹਦੇ 'ਚ ਉਹ ਮੈਂਬਰ ਪਾਏ ਸੀ ਜਿਨ੍ਹਾਂ 'ਤੇ ਕੋਈ ਵੀ ਦੋਸ਼ ਨਹੀਂ ਸੀ। ਬਾਕੀ ਅਕਾਲੀ ਦਲ ਦੀ ਜਿੰਨੀ ਲੀਡਰਸ਼ਿਪ ਸੀ ਨਾ, ਉਹਨਾਂ ਨੇ ਤਨਖਾਹੀਆ ਕਰਾਰ ਦਿੱਤਾ ਕਿ ਵਾਰ ਆਹ ਜਿਹੜੇ ਮੈਂਬਰ ਬਣੇ ਇਹਨਾਂ ਬੜੇ ਸਾਫ਼ ਸੁਥਰੇ ਅਕਸ ਵਾਲੇ ਸੀਗੇ, ਇਸ ਕਰਕੇ 7 ਮੈਂਬਰ ਬਣਾਏ। ਹਰਜਿੰਦਰ ਸਿੰਘ ਧਾਮੀ ਨੂੰ ਉਹਨਾਂ ਦਾ ਮੁਖੀ ਬਣਾਇਆ। ਪਰ ਇਹਨਾਂ ਨੇ ਬੜੀ ਸਾਜ਼ਿਸ਼ ਦੇ ਤਹਿਤ ਸੁਖਬੀਰ ਦੇ ਐਪੀਸੋਡ ਨੂੰ ਉਹਦੇ ਨਾਲ ਡਾਇਰੈਕਟ ਕਰਕੇ ਬਣ ਕੇ ਇਹਨਾਂ ਨੇ ਉਸ 7 ਮੈਂਬਰੀ ਕਮੇਟੀ ਦੀ ਮੀਟਿੰਗ ਨਹੀਂ ਹੋਣ ਦਿੱਤੀ। ਉਸ ਤੋਂ ਮਗਰੋਂ ਜੇ ਲਾਸਟ ਜਾ ਕੇ ਸਿੰਘ ਸਾਹਿਬ ਦੇ ਪ੍ਰੈਸ਼ਰ ਪਾਉਣਾ ਤੇ ਉਹਨਾਂ ਦੇ ਮੈਂਬਰਾਂ ਸਾਹਿਬ 2 ਮੀਟਿੰਗਾਂ ਹੋਈਆਂ, ਉਹ 2 ਮੀਟਿੰਗਾਂ 'ਚ ਬਹੁਤ ਵੱਡਾ ਲੋਕਾਂ ਤੋਂ ਉਤਸ਼ਾਹ ਵੱਧ ਗਿਆ। ਲੇਕਿਨ ਸਾਜ਼ਿਸ਼ ਤਹਿਤ ਹੀ ਹਰਜਿੰਦਰ ਸਿੰਘ ਧਾਮੀ ਉੱਚੋਂ ਅਸਤੀਫਾ ਦੇ ਗਏ। ਉਹਦੇ ਨਾਲ ਹੀ ਕਿਰਪਾਲ ਸਿੰਘ ਬਡੂੰਗਰ ਨੂੰ ਅਸਤੀਫਾ ਦਵਾਤਾ। ਇਹਨਾਂ ਨੂੰ ਨਹੀਂ ਲੱਗਦਾ ਸੀ ਕਿ 7 ਮੈਂਬਰੀ ਕਮੇਟੀ 'ਚੋਂ ਅਸੀਂ ਵਿੱਚੋਂ ਅਸਤੀਫਾ ਦੇ ਜਾਵਾਂਗੇ ਤਾਂ ਇਹਦੀ ਹੋਂਦ ਖਤਮ ਹੋ ਜੂ। ਪਰ ਉਹ ਅਕਾਲ ਤਖ਼ਤ ਸਾਹਿਬ 'ਤੇ ਬਣਤਰ ਹੋਈ ਸੀ। ਫਿਰ ਉਹ ਸਿੰਘ ਸਾਹਿਬ ਨੇ ਦੁਬਾਰਾ ਮੁਰਗਾ ਉਹਨਾਂ 5 ਚੋਂ 7 ਚੋਂ 5 ਨੂੰ ਉਹਨਾਂ ਕਹਿਤਾ ਦੇਸ਼ ਕਰਦੇ ਕਿ ਤੁਸੀਂ ਆਪਣੀ ਭਰਤੀ ਸ਼ੁਰੂ ਕਰੋ। ਜਦੋਂ ਉਹਨਾਂ ਨੇ 18 ਤਰੀਕ ਨੂੰ ਭਰਤੀ ਸ਼ੁਰੂ ਕੀਤੀ ਸੀ, ਤੁਸੀਂ ਸਰਦਾਰ ਰਜਿੰਦਰ ਸਿੰਘ ਦੇਖੋ ਲੋਕਾਂ 'ਚ ਕਿੰਨਾ ਜਾਓ ਜਰਾ ਲਿਆ, ਇਸ ਵਕਤ ਕਿੰਨਾ ਉਤਸ਼ਾਹ ਬਣ ਗਿਆ। ਇਸ ਕਰਕੇ ਕੁਝ ਗੱਲਾਂ ਐਸੀਆਂ ਨੇ। ਫਿਰ ਉਦੋਂ ਬਾਅਦ ਕੰਪੈਰੀਜ਼ਨ ਆਪਾਂ ਕਰਦੇ ਹਾਂ ਵੀ ਅਕਾਲੀ ਦਲ ਆਪਾਂ ਨੂੰ ਉਹ ਚਾਹੀਦਾ ਜਿਹੜੇ ਲੋਕਾਂ ਨੂੰ ਤਰਜਮਾਨੀ ਕਰੇ। ਜੇ ਪਿਛਲੇ 2024 ਦੀ ਇਲੈਕਸ਼ਨ 'ਚ ਖਡੂਰ ਸਾਹਿਬ ਹਲਕੇ ਤੋਂ ਭਾਈ ਅਮਰਤਪਾਲ ਸਿੰਘ ਉਹਨਾਂ ਨੇ ਇਲੈਕਸ਼ਨ ਲੜੀ, ਭਾਈ ਸਰਬਜੀਤ ਸਿੰਘ ਸੀ ਉਹਨਾਂ ਨੇ ਫਰੀਦਕੋਟ ਲੜੀ। ਭਾਈ ਸਰਬਜੀਤ ਸਿੰਘ ਪਹਿਲਾਂ ਵੀ ਇਲੈਕਸ਼ਨਾਂ ਲੜੀਆਂ ਸੀ ਜੀ, ਉਹ ਹਾਰਦੇ ਰਹੇ ਨੇ। ਪਰ ਇਸ ਵਾਰੀ ਭਾਈ ਅਮਰਤਪਾਲ ਸਿੰਘ ਦੇ ਇਲੈਕਸ਼ਨ ਲੜਨ ਦੇ ਨਾਲ ਮਾਝੇ ਦੇ ਇਸ ਤਰ੍ਹਾਂ ਮਾਹੌਲ ਕ੍ਰੀਏਟ ਹੋ ਗਿਆ ਕਿ ਤੁਸੀਂ ਵੇਖੋ ਕਿ ਮਾਝਾ ਸੀਟ ਨੂੰ ਕਹਿਣ ਲੱਗ ਪਏ ਵੀ ਇਹ ਪੰਥਕ ਸੀਟ ਆ ਜੀ, ਤੇ ਜਿਹੜੀ ਹੈਗੀ ਆ ਫਰੀਦਕੋਟ ਵਾਲੀ ਉਹ ਸਿੱਖ ਸੀਟ ਆ। ਇੱਥੇ ਜਦੋਂ ਵੀ ਕੋਈ ਪੱਤਰਕਾਰ ਜਦੋਂ ਵੀ ਕਿਸੇ ਨੂੰ ਬੁਲਾਉਂਦਾ ਸੀ, ਜਿਹੜਾ ਭਾਵੇਂ ਉਹ ਲੇਡੀ ਸੀ, ਚਾਹੇ ਪਿੰਡ ਦੀ ਸੀ, ਚਾਹੇ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਤੋਂ ਰੱਬ ਕਰਦੇ। ਇੰਨਾ ਜਜ਼ਬਾ ਬਣ ਗਿਆ ਨੌਜਵਾਨਾਂ 'ਚ ਆਪਣੇ ਆਪ। ਉੱਥੇ ਕੋਈ ਇਸ ਤਰ੍ਹਾਂ ਦੀ ਕਮਾਂਡ ਨਹੀਂ ਸੀ। ਹਰ ਬੰਦਾ ਹੀ ਉੱਥੇ ਅੰਮ੍ਰਿਤਪਾਲ ਬਣ ਗਿਆ, ਹਰ ਬੰਦਾ ਹੀ ਜਿਹੜਾ ਉਹ ਪ੍ਰਚਾਰਕ ਬਣ ਗਿਆ। ਤਾਂ ਉਹ ਜਿਹੜੀ ਐਡੀ ਵੱਡੀ ਜਿੱਤ ਮਾਝੇ 'ਚੋਂ ਹੋਈ, ਪੰਜਾਬ 'ਚੋਂ ਨੰਬਰ 1 ਲੀਡ ਆ, ਸਾਰੇ ਪੰਜਾਬ 'ਚੋਂ ਵੱਧ ਸਭ ਤੋਂ ਵੋਟਾਂ ਦਿੱਤੇ ਭਾਈ ਅਮਰਤਪਾਲ ਸਿੰਘ ਜਿੱਤਿਆ। ਬਿਲਕੁਲ।
ਭਾਈ ਇਹ ਸਰਬਜੀਤ ਸਿੰਘ ਜਿਹੜੀ ਆ ਉਹ ਫਰੀਦਕੋਟ ਤੋਂ ਜੀ। ਉਹਨਾਂ ਨੂੰ ਕਦਰਾਂ ਕੀਮਤਾਂ ਜਿਹੜੀਆਂ ਅਕਾਲੀ ਦਲ ਨੇ, ਤੁਸੀਂ ਵੇਖੋਗੇ ਉਹਨਾਂ ਦੇ ਵਿਰੁੱਧ ਇੰਨਾ ਵੱਡਾ ਪ੍ਰਚਾਰ ਕੀਤਾ ਸੀ ਵੀ ਇਹ ਤੇ ਫਲਾਣਾ ਜੀ ਟਿਮਕਾ ਇਹਨਾਂ ਨੇ ਮਾਰ ਦਿੱਤਾ ਜੀ, ਸਾਰਤਾ ਜੀ, ਇਹ ਸਿੱਖੀ ਦੀ ਗੱਲ ਕਰਦੇ ਆ। ਨੌਜਵਾਨਾਂ ਨੂੰ ਉਹਨਾਂ ਨੇ ਤੋਰਿਆ ਵੀ ਬਾਣੇ 'ਚ ਆਈਏ, ਆਪਾਂ ਨਸ਼ੇ ਛੱਡੀਏ। ਕਿੰਨਾ ਵੱਡਾ ਲੋਕਾਂ ਨੇ ਰਾਹਤ ਮਹਿਸੂਸ ਕੀਤੀ। ਇਸੇ ਤਰ੍ਹਾਂ ਹੀ 1979 'ਚ ਜਦੋਂ ਇੱਕ ਸ਼੍ਰੋਮਣੀ ਕਮੇਟੀ ਚੋਣ ਆਈ ਸੀ ਤੇ ਅਕਾਲੀ ਦਲ ਨੇ ਭਾਈ ਅਮਰੀਕ ਸਿੰਘ ਨੂੰ ਟਿਕਟ ਨਹੀਂ ਸੀ ਦਿੱਤੀ, ਟਿਕਟ ਦੇਣ ਤੋਂ ਨਾ ਕਰਦੀ। ਉਹਦੇ ਮੁਕਾਬਲੇ ਟਿਕਟ ਕਿਹਨੂੰ ਦਿੱਤੀ? ਜੀਵਨ ਸਿੰਘ ਉਮਰਾ ਨੰਗਲ ਨੂੰ। ਸਮਾਂ ਬਣਦਾ ਤੇ ਭਾਈ ਅਮਰੀਕ ਸਿੰਘ ਦੀ ਜਦੋਂ ਹਮਲਾ ਹੁੰਦਾ ਹਰਿਮੰਦਰ ਸਾਹਿਬ ਤੇ ਉਹਨਾਂ ਦੀ ਸ਼ਹਾਦਤ ਹੁੰਦੀ ਆ, ਤੇ ਜੀਵਨ ਸਿੰਘ ਉਮਰਾ ਜਿਹੜਾ ਅਕਾਲੀ ਦਲ ਕੈਂਡੀਡੇਟ ਸੀ ਉਹ ਦੁਸ਼ਮਣ ਦੀ ਲਿਸਟ 'ਚ ਖੜਾ ਜਿਹੜੇ ਹਮਲਾ ਕਰਾ ਰਹੇ ਨੇ। ਇਸੇ ਤਰ੍ਹਾਂ ਇਸ ਇਲੈਕਸ਼ਨ 'ਚ ਵੀ ਭਾਈ ਅੰਮ੍ਰਿਤਪਾਲ ਸਿੰਘ ਨੇ ਜਿਹੜਾ ਇੰਨੀ ਵੱਡੀ ਲੋਕਾਂ ਨੇ ਉਹਨੂੰ ਵੋਟਾਂ ਪਾ ਕੇ ਉਹਦੀ ਆਪਣੀ ਤਰਜਮਾਨੀ ਉਹਨਾਂ ਨੇ ਕੀਤੀ, ਤੇ ਜਿਹੜੇ ਅਕਾਲੀ ਦਲ ਸੀ ਉਹਦੀਆਂ ਤੁਸੀਂ ਦੇਖੋ ਜ਼ਮਾਨਤਾਂ ਜ਼ਬਤ ਹੋ ਗਈਆਂ। ਇਹਦਾ ਮਤਲਬ ਅਕਾਲੀ ਦਲ ਦੀ ਜਿਹੜੀ ਪਾਲਿਸੀ ਆ, ਉਹਨਾਂ ਦੀ ਭੂਮਿਕਾ ਉਹ ਲੋਕਾਂ ਅਨੁਸਾਰ ਨਹੀਂ ਗਈ, ਬਿਲਕੁਲ, ਜਿਸ ਕਰਕੇ ਲੋਕਾਂ ਨੇ ਉਹਨਾਂ ਨੂੰ ਵਿਸਾਰ ਦਿੱਤਾ। ਬਿਲਕੁਲ। ਸੋਹਲ ਸਾਹਿਬ, ਇੱਕ ਵੱਡਾ ਸਵਾਲ ਹੈ ਕਿ ਜਿਸ ਹਿਸਾਬ ਦੇ ਨਾਲ 7 ਮੈਂਬਰੀ ਤੋਂ 5 ਮੈਂਬਰੀ ਕਮੇਟੀ ਰਹਿ ਗਈ, ਉਹਨਾਂ ਨੇ ਆਪਣੇ ਤਖਤ ਸਾਹਿਬ ਦੇ ਹੁਕਮ ਦਾ ਸਦਕਾ ਜਿਹੜਾ ਸੀ ਵੱਖ-ਵੱਖ ਇਲਾਕਿਆਂ ਦੇ ਵਿੱਚ ਜਾ ਕੇ ਭਰਤੀ ਕੀਤੀ ਤੇ ਵੱਡਾ ਸਮਰਥਨ ਲੋਕਾਂ ਦੇ ਵੱਲੋਂ ਮਿਲਿਆ। ਤੇ ਦੂਜੇ ਪਾਸੇ ਜਿਹੜਾ ਸੁਖਬੀਰ ਸਿੰਘ ਬਾਦਲ, ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਉਹਨਾਂ ਨੂੰ ਇੱਕ ਧੜੇ ਦੇ ਵੱਲੋਂ ਪ੍ਰਧਾਨ ਚੁਣ ਦਿੱਤਾ ਜਾਂਦਾ ਹੈ ਕਿ ਜਿਹੜੀ ਹੁਣ 5 ਮੈਂਬਰੀ ਕਮੇਟੀ ਨੇ ਭਰਤੀ ਕੀਤੀ ਹੈ ਉਹ ਕਿਹੜੇ ਖਾਤੇ ਪਏਗੀ ਜਾਂ ਉਹਨਾਂ ਦੀ ਕੋਈ ਨੁਮਾਇੰਦਗੀ ਅਲੱਗਾ ਤੌਰ ਤੇ ਹੋਏਗੀ? ਕਿਵੇਂ ਦੇਖਦੇ ਹੋ ਇਹਨਾਂ ਤਮਾਮ ਸਾਰੇ ਸਵਾਲਾਂ ਨੂੰ? ਸਰ ਜਿੰਦਰ ਸਿੰਘ, ਤੁਸੀਂ ਦੇਖੋ ਵੀ 23 ਤਰੀਕ ਨੂੰ 23 ਮਾਰਚ ਨੂੰ ਜਿਹੜਾ ਸੀ ਸਿੰਘ ਸਾਹਿਬ ਦੇ ਨਾਲ ਮੀਟਿੰਗ ਹੋਈ ਸੀ 5 ਮੈਂਬਰੀ ਕਮੇਟੀ ਦੀ, ਤੇ ਉਹਨਾਂ ਨੂੰ ਆਦੇਸ਼ ਦਿੱਤੇ ਗਏ ਵੀ ਤੁਸੀਂ ਭਰਤੀ ਸ਼ੁਰੂ ਆਰੰਭ ਕਰੋ। ਤੇ ਉਦੋਂ ਅਗਲੇ ਦਿਨ ਜਦੋਂ ਪੱਤਰਕਾਰਾਂ ਨੇ ਸਵਾਲ ਪੁੱਛੇ ਸੀ ਵੀ ਸਿੰਘ ਸਾਹਿਬ, ਉਹਨਾਂ ਨੇ ਕਿਹਾ ਵੀ 5 ਮੈਂਬਰੀ ਕਮੇਟੀ ਨੂੰ ਆਦੇਸ਼ ਦਿੱਤੇ ਜਾਂਦੇ ਆ ਕਿ ਉਹ ਭਰਤੀ ਆਰੰਭ ਕਰਨ। ਉਹਨਾਂ ਪਹਿਲਾਂ ਕਿਹਾ ਸੀ ਵੀ ਸਾਨੂੰ ਜੀ ਅਕਾਲੀ ਦਲ ਨੇ ਸਾਨੂੰ ਸਹਿਯੋਗ ਨਹੀਂ ਦਿੱਤਾ। ਉਹਨਾਂ ਕਿਹਾ ਅਕਾਲੀ ਦਲ ਦਾ ਸਹਿਯੋਗ ਮੰਗਣ ਵਾਸਤੇ ਕਿਹਾ ਹੀ ਨਹੀਂ ਸੀ, ਤੁਸੀਂ ਨਵੀਂ ਭਰਤੀ ਆਰੰਭ ਕਰੋ। ਨਵੀਂ ਭਰਤੀ ਆਰੰਭ ਕਰਕੇ ਬੜੀ ਪਾਰਦਰਸ਼ੀ ਤਰੀਕੇ ਨਾਲ ਵਿਦ ਆਧਾਰ ਕਾਰਡ, ਵਿਦ ਟੈਲੀਫੋਨ ਨੰਬਰ, ਤਾਂ ਕਿ ਕਿਸੇ ਦੀ ਗਲਤ ਵੋਟ ਨਾ ਬਣੇ। ਤੇ ਉਹ ਐਸੀ ਜਿਹੜੀ ਆ ਭਰਤੀ ਹੋਵੇ ਜਿਹੜੀ ਲੋਕਾਂ ਦੇ ਅਨੁਸਾਰ ਲੋਕੀ ਆਪ ਉਹਦੇ 'ਚ ਇਨਵੋਲਵ ਹੋਣ। ਪਰ ਉਹਨਾਂ ਦੇ ਮੁਕਾਬਲੇ ਜਦੋਂ ਇਹਨਾਂ ਦੇ ਅਕਾਲੀ ਦਲ ਨੇ ਸ਼ੁਰੂ ਕਰ ਦਿੱਤੀ, ਤੁਸੀਂ ਵੇਖੋ ਸਾਰਾ ਝੂਠੋ ਝੂਠ ਆ। ਪਹਿਲਾਂ ਦੇ 20 ਲੱਖ ਹੋ ਗਈ, ਫਿਰ ਜੀ 25 ਲੱਖ, ਫਿਰ ਸਾਡੀ 33 ਲੱਖ ਹੋ ਗਈ। ਸਾਡੀ 33 ਤੋਂ ਇਹ ਜੀ ਅੱਗੇ ਹੋਰ ਵੱਧ ਰਹੀ ਆ। ਲੇਕਿਨ ਉਹ ਜਦੋਂ ਉਹਦੇ ਤੇ ਅਕਾਲ ਤਖਤ ਸਾਹਿਬ ਦੇ ਲੋਕਾਂ ਨੇ, ਤੁਸੀਂ ਪੰਜਾਬ ਦੇ ਵਿੱਚ ਘੁੰਮ ਕੇ ਵੇਖ ਲਓ ਕਿ ਕਿਸੇ ਪਿੰਡ 'ਚ ਕਿਸੇ ਨੇ ਅਕਾਲੀ ਦਲ ਦੀ ਮੈਂਬਰਸ਼ਿਪ ਲਈ ਆ, ਕੋਈ ਭਰਤੀ ਕਰਨ ਗਿਆ। ਇਹ ਸਾਰੇ ਉਹਨਾਂ ਦੇ ਜਿਹੜੇ ਕਰਿੰਦੇ ਨੇ, ਆਪਣੇ ਜਿਹੜੀ ਉਹਨਾਂ ਦੀ ਇੱਕ ਕਰੀਮੀ ਲੇਅਰ ਹੁੰਦੀ ਆ, ਸਾਬਕਾ MLA ਨੇ, ਪ੍ਰੈਜ਼ੀਡੈਂਟ ਨੇ, MP ਨੇ, ਕੋਈ ਚੇਅਰਮੈਨ ਨੇ, ਉਹਨਾਂ ਨੇ ਪੈਸੇ ਦੇ ਕੇ ਉਹ ਜਿਹੜੀਆਂ ਪਰਚੀਆਂ ਉਹਨਾਂ ਦੇ ਖਾਤੇ 'ਚ ਪਾਤੀਆਂ। ਉਹਨਾਂ ਸਾਰਿਆਂ ਨੇ ਆਪਣੇ ਤੌਰ 'ਤੇ ਸੁਖਬੀਰ ਦੇ ਘਰ ਹੀ ਬੈਠ ਕੇ ਡੈਲੀਗੇਟਾਂ ਦੀ ਲਿਸਟ ਬਣ ਗਈ। ਕੋਈ ਡੈਲੀਗੇਟਾਂ ਦੀ ਕਿਤੇ ਤੁਸੀਂ ਵੇਖੋ ਚੋਣ ਹੋਈ ਆ, ਕੋਈ ਜ਼ਿਲ੍ਹਾ ਵਾਈ ਚੋਣ ਹੋਈ ਆ? ਇਹ ਸਾਰਾ ਐਪੀਸੋਡ ਇੱਕ ਜਿੱਦਾਂ ਦਾ ਨਾ ਇੱਕ ਪ੍ਰਾਈਵੇਟ ਕੰਪਨੀ ਆ, ਉਹ ਪ੍ਰਾਈਵੇਟ ਕੰਪਨੀ ਦਾ ਇੱਕ ਜਿਹੜਾ ਸੁਖਬੀਰ ਸਿੰਘ ਬਾਦਲ CEO ਆ ਜੀ, ਬਾਕੀ ਸਾਰੇ ਅੱਗੇ ਜਿਹੜੇ ਆ ਉਹਦੇ ਮੁਲਾਜ਼ਮ ਨੇ। ਤਾਂ ਉੱਥੇ ਕਹਿ ਕੇ ਤੁਸੀਂ ਜਿਹੜਾ ਤੇਜਾ ਸਿੰਘ ਸਮੁੰਦਰੀ ਹਾਲ ਦੀ ਦੁਰਵਰਤੋਂ ਕੀਤੀ ਗਈ, ਕਿਉਂਕਿ ਉਹ ਗੁਰਮਤ ਦੀ ਜਿਹੜੀ ਆ ਉਹ ਸਥਾਨ ਹੈਗਾ, ਧਰਮ ਸਥਾਨ, ਜਿੱਥੇ ਬੈਠ ਕੇ ਧਰਮ ਦੀ ਰੱਖਿਆ ਕਰਨ ਲਈ ਗੱਲ। ਲੇਕਿਨ ਉੱਥੇ ਜਿਹੜੇ ਧਰਮ ਦੇ ਭਗੌੜੇ ਨੇ, ਖਾਲਸਾ ਦੇ ਭਗੌੜੇ ਨੇ, ਉਹਨਾਂ ਨੇ ਉੱਥੇ ਬੈਠ ਕੇ ਤੇ ਸੁਖਬੀਰ ਦੇ ਨਾਂ ਦੀ ਚਰਚਾ ਕਰਕੇ, ਇਹ ਬਿਲਕੁਲ ਕੌਮ ਨਾਲ ਧੋਖੇਬਾਜ਼ੀ ਆ। ਨਾ ਕੌਮ ਨੇ ਇਹਨਾਂ ਦਾ ਸਾਥ ਦਿੱਤਾ, ਨਾ ਕੌਮ ਨੇ ਇਹਨਾਂ ਨੂੰ ਪ੍ਰਵਾਨ ਕੀਤਾ। ਜਿਹੜੀ 5 ਮੈਂਬਰੀ ਕਮੇਟੀ ਦੇ ਰਾਹੀਂ ਭਰਤੀ ਹੋ ਗਈ, ਜਿੱਦਾਂ ਉਹਨਾਂ ਦੀ ਇੱਕ ਦਿਨ ਉਹਨਾਂ ਦੀ ਆਈਆਂ ਸੀਗੀਆਂ ਵੀ ਅਸੀਂ 20 ਲੱਖ ਦੀ ਭਰਤੀ ਹੋ ਗਈ ਆ, ਉਹਦੇ 'ਚੋਂ ਜਿਹੜੀ ਭਰਤੀ ਹੋ ਕੇ ਅਕਾਲੀ ਦਲ ਦੀ ਬਣਤਰ ਬਣੇਗੀ, ਉਹ ਲੋਕਾਂ ਨੂੰ ਰਿਪਰੈਜ਼ੈਂਟ ਕਰੂਗੀ। ਜਥੇਦਾਰਾਂ ਦੇ ਵਿਧੀ ਵਿਧਾਨ ਬਾਬਤ ਬਹੁਤ ਸਾਰੀਆਂ ਧਿਰਾਂ ਦੇ ਵੱਡੇ ਸਵਾਲੀਆ ਚਿੰਨ੍ਹ ਰਹੇ ਨੇ। ਟਕਸਾਲ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ। ਕੀ ਲੱਗਦਾ ਕਿ ਜਿਹੜਾ ਹੁਣ SGPC ਦੇ ਵੱਲੋਂ ਪੰਥ ਦੇ ਵਿਦਵਾਨਾਂ ਨੂੰ ਸੱਦਾ ਦਿੱਤਾ ਗਿਆ ਵਿਧੀ ਵਿਧਾਨ ਬਾਰੇ, ਇਸ ਚੀਜ਼ ਨੂੰ ਲੈ ਕੇ ਲੱਗਦਾ ਕਿ SGPC ਨੂੰ ਮਹਿਸੂਸ ਹੋਇਆ ਕਿ ਵਿਧੀ ਵਿਧਾਨ ਸੱਚਮੁੱਚ ਜਥੇਦਾਰਾਂ ਦਾ ਬਣਨਾ ਚਾਹੀਦਾ ਆ? ਉਹ 'ਚ ਵੀ ਇਹ ਵੀ ਅੱਛਾ ਨਾ ਸਰ ਰਜਿੰਦਰ ਸਿੰਘ ਜੀ, ਜਿਹੜਾ ਰਜਿੰਦਰ ਸਿੰਘ ਧਾਮੀ ਆ ਨਾ, ਉਹ ਬਹੁਤ ਚਲਾਕ ਆ। ਤੁਸੀਂ ਵੇਖੋ ਇੱਕ ਪਾਸੇ ਤੇ 28 ਨੂੰ ਜਿਹੜਾ ਜਨਰਲ ਇਜਲਾਸ ਹੋ ਰਿਹਾ ਸੀ ਅਪ੍ਰੈਲ ਨੂੰ ਜਿਹੜਾ, ਤੇ ਉੱਥੇ ਨਾਲ ਹੀ ਜਿੱਦਾਂ ਉੱਥੇ ਬਾਬਾ ਹਰਮਾਨ ਸਿੰਘ ਧੁੰਮਾ ਜਿਹੜੇ ਸੀ ਦਮਦਮੀ ਟਰੈਵਲ, ਉਹਨਾਂ ਨੇ ਉੱਥੇ ਪ੍ਰੋਟੈਸਟ ਕਰ ਰਹੇ ਸੀ ਜੀ। ਉਹਨਾਂ ਨਾਲ ਪ੍ਰੋਟੈਸਟ ਕਰਨ ਜਾ ਰਹੇ ਤੇ ਉੱਥੇ ਉਹਦੇ ਨਾਲ ਹੀ ਉੱਥੇ ਜਿੱਦਣ ਇਹ ਅਸਤੀਫਾ ਦੇਣ ਦਾ ਜਿਹੜਾ ਇਹਨਾਂ ਨੇ ਇੱਕ ਡਰਾਮਾ ਕੀਤਾ ਸੀ, ਹਰਜਿੰਦਰ ਸਿੰਘ ਧਾਮੀ ਨੇ ਡਰਾਮਾ ਕੀਤਾ, ਫੇਰ ਵਾਪਸ ਆ ਗਏ। ਤਾਂ ਉਦੋਂ ਦਾ ਪਹਿਲਾ ਬਿਆਨ ਆਇਆ ਸੀਗਾ ਕਿ ਅਸੀਂ ਜਿਹੜੇ ਨਾਂ ਲੈ ਕੇ ਮੈਂ ਆ ਗਿਆ, ਤੇ ਜਿਹੜੇ ਸਾਬਕਾ ਜਥੇਦਾਰ ਆ, ਇਹਨੇ ਉਸ ਗੱਲ ਦੀ ਮੋਹਰ ਲਾਈ ਜਿਹੜੀ ਕਿ ਸ਼੍ਰੋਮਣੀ ਕਮੇਟੀ ਦੇ ਐਗਜ਼ੈਕਟਿਵ ਨੇ ਗਲਤ ਫੈਸਲੇ ਲਏ ਸੀ, ਉਹਨਾਂ ਨੂੰ ਪ੍ਰਵਾਨ ਕੀਤਾ। ਸਾਬਕਾ ਕਹਿ ਕੇ ਇਹਨੇ ਉਹਨਾਂ ਨੂੰ ਸੰਬੋਧਨ ਹੋਏ, ਤੇ ਉੱਥੇ ਉਦੋਂ ਕਹਿ ਰਹੇ ਸੀ ਅਸੀਂ ਉਹਨਾਂ ਨੂੰ ਹੁਣ ਦੁਬਾਰਾ ਨਾ ਜੀ, ਅਸੀਂ ਉਹਨਾਂ ਨੂੰ ਬੜੇ ਸਨਮਾਨ ਨਾਲ ਵਿਦਾਇਗੀ ਦੇਵਾਂਗੇ।
ਇੱਕ ਪਾਸੇ ਅਪਮਾਨ ਕਰ ਰਹੇ ਹਾਂ, ਉਹਨਾਂ ਤੇ ਆਪਾਂ ਦੋਸ਼ ਲਾ ਰਹੇ ਹਾਂ, ਦੂਸਰੇ ਆਪਾਂ ਸਨਮਾਨ ਕਰਨਾ। ਸਨਮਾਨ ਕਿਹਨੂੰ? ਅਪਮਾਨ ਦਾ ਸਨਮਾਨ ਕਰਨਾ ਕਿ ਜਾਂ ਤੁਸੀਂ ਉਹਨਾਂ ਦਾ ਜਲੂਸ ਕੱਢਣਾ। ਇਹ ਸ਼੍ਰੋਮਣੀ ਕਮੇਟੀ ਨੇ ਆਪਣੀ ਹੋਂਦ ਨੂੰ ਖਤਰੇ 'ਚ ਪਾ ਲਿਆ। ਤੇ ਜਿਹੜੇ ਵਿਧੀ ਵਿਧਾਨ ਹੁਣ ਗੱਲ ਕੀਤੀ ਜਾ ਰਹੀ, ਕਿਉਂਕਿ ਪ੍ਰੈਸ਼ਰ ਇੰਨਾ ਪੈ ਗਿਆ, ਕਿਉਂਕਿ ਜਿਹੜੇ ਫੈਸਲੇ ਅਕਾਲ ਤਖਤ ਸਾਹਿਬ ਦੇ ਪ੍ਰਤੀ ਇਹਨਾਂ ਨੇ ਸ਼੍ਰੋਮਣੀ ਕਮੇਟੀ ਨੇ ਕੀਤੇ ਉਹ ਬੜੇ ਸਾਰੇ ਗਲਤ ਫੈਸਲੇ। ਗਿਆਨੀ ਹਰਪ੍ਰੀਤ ਸਿੰਘ ਤੇ ਜਿਹੜੀ ਆ ਇਨਕੁਆਇਰੀ ਕਮੇਟੀ ਬਣਾਉਣੀ, ਹਰਜਿੰਦਰ ਸਿੰਘ ਧਾਮੀ ਨੇ 3 ਵਾਰਾਂ ਉਸ ਕਮੇਟੀ ਨੂੰ ਐਕਸਟੈਂਸ਼ਨ ਦਿੱਤੀ। ਫਿਰ ਉਹਦੀ ਗਲਤ ਰਿਪੋਰਟ ਜਿਹੜੀ ਮਨ ਘੜਤ ਖਬਰ ਬਣਾ ਕੇ ਉਹਨਾਂ ਨੂੰ ਸੇਵਾ ਮੁਕਤ ਕਰਨਾ। ਫਿਰ ਗਿਆਨੀ ਸੁਲਤਾਨ ਸਿੰਘ ਜੀ, ਗਿਆਨੀ ਰਘਵੀਰ ਸਿੰਘ ਜਥੇਦਾਰ ਸਾਹਿਬ, ਉਹਨਾਂ 'ਤੇ ਜਾ ਕੇ ਕਹਿਣਾ ਜੀ ਇਹਦੇ ਯੋਗ ਨਹੀਂ ਹੈਗੇ, ਉਹਨਾਂ ਨੂੰ ਲਾਉਣਾ। ਉਹ ਤੋਂ ਜਿਹੜੀ ਆ ਕੌਮ ਦੇ ਵਿੱਚ ਬਹੁਤ ਵੱਡਾ ਰੋਸ ਪ੍ਰਗਟ ਹੋ ਗਿਆ। ਉਸ ਰੋਸ ਪ੍ਰਗਟ ਨੂੰ ਇਹ ਬਰਦਾਸ਼ਤ ਨਹੀਂ ਕਰ ਰਹੇ। ਉਹਦੇ ਕਰਕੇ ਹੁਣ ਜਿਹੜੀ ਇਹਨਾਂ ਨੇ ਕਿਹਾ ਕਿ ਅਸੀਂ ਵਿਧੀ ਵਿਧਾਨ ਬਣਨੇ ਚਾਹੀਦੇ ਨੇ, ਕਿਉਂਕਿ ਵਰਲਡ ਸੌਖਾ ਨੇ ਇਹ ਅੱਜ ਤੋਂ ਨਹੀਂ, ਅੱਜ ਤੋਂ 30 ਸਾਲ ਪਹਿਲਾਂ ਤੋਂ ਵੀ ਚੱਲ ਰਿਹਾ ਕਿ ਵਿਧੀ ਵਿਧਾਨ ਹੋਣੇ ਚਾਹੀਦੇ। 2 ਵਾਰਾਂ ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਵੀ ਆਈ ਆ ਕਿ ਵਿਧੀ ਵਿਧਾਨ ਬਣਾਏ ਜਾਣ। ਹੁਣ ਜਿਹੜਾ ਵਿਧੀ ਵਿਧਾਨ ਜਿਸ ਤਰ੍ਹਾਂ ਕਰ ਰਹੀ ਆ ਕਿ ਸ਼੍ਰੋਮਣੀ ਕਮੇਟੀ ਨੇ ਕਿਹਾ ਅਸੀਂ ਵਿਧੀ ਵਿਧਾਨ ਦੇ ਬਾਰੇ ਲੋਕਾਂ ਦੀ ਰਾਏ ਲਵਾਂਗੇ, ਬਣਾਵਾਂਗੇ ਅਸੀਂ, ਪਰ ਸ਼੍ਰੋਮਣੀ ਕਮੇਟੀ ਤੇ ਸ਼ੰਭੂ ਤੱਕ ਆ। ਅਕਾਲ ਤਖਤ ਸਾਹਿਬ ਨੇ ਜਿਸ ਤਰ੍ਹਾਂ ਇਹਨਾਂ ਨੇ ਪਿਛਲੇ ਸਮੇਂ ਤੁਸੀਂ ਵੇਖੋ, ਇਹਨਾਂ ਨੇ ਜੇ ਐਗਜ਼ੈਕਟਿਵ 'ਚ ਕਿਹਾ ਕਿ ਜਥੇਦਾਰ ਨੂੰ ਬਣਾਉਣ ਦਾ ਲਾਉਣ ਦੇ, ਇੱਕ ਆਪਾਂ ਨਾ ਰਜਿੰਦਰ ਸਿੰਘ ਹੋ ਰਿਹਾ ਬਣਾਉਣ ਦੀ ਵਿਧੀ ਬਣਾਉਣੀ ਚਾਹੀਦੀ ਆ, ਉਹਦੇ ਕਾਰਜਸ਼ੀਲ ਬਣਿਆ। ਆਪਾਂ ਨਾ ਬਰਦਾਸ਼ਤ ਜਿਹੜਾ ਹੈਗਾ ਬਰਖਾਸਤ ਸ਼ਬਦ ਪਹਿਲਾਂ ਪਾਉਂਦੇ ਆ, ਕਿਉਂਕਿ ਪ੍ਰੈਜ਼ੀਡੈਂਟਲੀ ਆਪਣੀ ਤਾਂ ਵੱਡਾ ਦੋਸ਼ ਹੀ ਬਰਖਾਸਤ ਵਾਲਾ ਵਾ ਜੀ। ਕਹੀਂ ਸਿੰਘ ਸਾਹਿਬ ਬਰਖਾਸਤੀ ਵਾਲਾ ਤੇ ਇਹ ਤੇ ਕਦੀ ਹੋਣਾ ਚਾਹੀਦਾ ਕਿਤੇ, ਜਿਹੜੇ ਜਿਹਨਾਂ ਨੂੰ ਏਡੇ ਵੱਡੇ ਅਹੁਦੇ ਉਹਨਾਂ ਨੂੰ ਬਰਖਾਸਤ ਨਹੀਂ ਕੀਤਾ ਜਾ ਸਕਦਾ। ਉਹਨਾਂ ਦੇ ਸੇਵਾਵਾਂ ਦੀ ਸ਼ਲਾਘਾ ਕੀਤੀ ਜਾਂਦੀ, ਜੇ ਕੋਈ ਹੋਵੇ ਤੇ ਉਹਨਾਂ ਨੂੰ ਬੜੇ ਸੁਚੱਜੇ ਢੰਗ ਦੇ ਨਾਲ ਹੀ ਆਪਣੇ ਅੰਦਰ ਬੈਠ ਕੇ ਆਪਾਂ ਨੂੰ ਉਹ ਵਿਧੀ ਤਹਿਤ ਹੀ ਉਹਨਾਂ ਦਾ ਸਨਮਾਨ ਬਰਕਰਾਰ ਰੱਖਣਾ ਚਾਹੀਦਾ। ਤੇ ਹੁਣ ਇਹ ਜਿਹੜੀ ਵਿਧੀ ਵਿਧਾਨ ਬਣਨੀ ਚਾਹੀਦੀ ਹੈ ਨਾ ਜੀ, ਇਹ ਇਕੱਲੀ ਸ਼੍ਰੋਮਣੀ ਕਮੇਟੀ ਦਾ ਆਧਾਰ ਨਹੀਂ, ਇਹਦੇ 'ਚ ਵਰਲਡ ਓਵਰ ਮੈਂ ਕਹਿੰਦਾ ਵੀ ਘੱਟੋ ਘੱਟ 101 ਮੈਂਬਰੀ ਕਮੇਟੀ ਹੋਣੀ ਚਾਹੀਦੀ ਆ ਵਰਲਡ ਓਵਰ ਸਿੱਖਾਂ ਦੀ, ਜਿਹਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਵੀ ਨੁਮਾਇੰਦੇ ਹੋਣ, ਜਿਹਦੇ ਵਿੱਚ ਹਰਿਆਣਾ ਕਮੇਟੀ ਉਹਦੀ ਬਣੀ ਉਹਦੇ ਵੀ ਹੋਣ, ਦਿੱਲੀ ਕਮੇਟੀ ਦੇ ਵੀ ਹੋਣ, ਪਟਨਾ ਸਾਹਿਬ ਜਿਹੜਾ ਤਖਤ ਸਾਡਾ ਉੱਥੋਂ ਦੇ ਵੀ ਹੋਣ, ਤਖਤ ਸ਼੍ਰੀ ਹਜ਼ੂਰ ਜਿਹੜਾ ਹਜ਼ੂਰ ਸਾਹਿਬ ਆ ਉੱਥੋਂ ਦੇ ਵੀ ਨੰਦੇੜ ਦੇ ਉੱਥੋਂ ਵੀ ਹੋਣੇ ਚਾਹੀਦੇ ਆ। ਬਾਹਰਲੀਆਂ ਸਟੇਟਾਂ ਦੇ ਲੋਕੀ ਜਿਹੜੇ ਬੁੱਧੀਜੀਵੀ ਨੇ, ਕੋਈ ਪ੍ਰੋਫੈਸਰ ਨੇ ਯੂਨੀਵਰਸਿਟੀਆਂ ਦੇ, ਉਹਨਾਂ 'ਚ ਹੋਣ, ਜਿਹੜੀ ਵੀ ਜਗ੍ਹਾ ਸਿੱਖ ਵਾਸਤੇ। ਤੇ ਮੈਨੂੰ ਵਰਲਡ ਓਵਰ ਵੀ ਜਿਹੜੀਆਂ ਸੰਸਥਾਵਾਂ ਸਾਡੀਆਂ ਕੰਮ ਕਰਦੀਆਂ ਨੇ, ਸਿੱਖ ਸੰਪਰਦਾਵਾਂ ਕੰਮ ਕਰਦੀਆਂ ਨੇ, ਸਿੱਖ ਸਭਾ ਸਾਡੀਆਂ ਨੇ, ਗੁਰਦੁਆਰਾ ਸੁਸਾਇਟੀ ਪ੍ਰਬੰਧਕ ਨੇ, ਉਹਨਾਂ ਦੇ ਵਿੱਚੋਂ ਵੀ ਬਹੁਤ ਯੋਗ ਜਿਹੜੇ ਨੇ ਆਪਣੇ ਨੁਮਾਇੰਦੇ ਕੱਢ ਕੇ ਆਪਾਂ ਨੂੰ ਘੱਟੋ ਘੱਟ 101 ਮੈਂਬਰੀ ਕਮੇਟੀ ਬਣਾਉਣੀ ਚਾਹੀਦੀ ਆ, ਜਿਹੜੀ ਬਹੁਤ ਹੀ ਸੂਝਵਾਨ ਤੇ ਇੱਕ ਗੁਰਮਤ ਦੇ ਵਿਦਵਾਨਾਂ ਦੀ ਕਮੇਟੀ ਹੋਵੇ, ਜਿਹਦੇ ਤੇ ਲੋਕਾਂ ਨੂੰ ਮਾਣ ਮਹਿਸੂਸ ਹੋਵੇ, ਜਿਨ੍ਹਾਂ ਦੇ ਵਿੱਚ ਕੋਈ ਉਹਨਾਂ ਦੀ ਧੜੇਬਾਜ਼ੀ ਕਿਸੇ ਉਹ ਸਿਆਸੀ ਪਾਰਟੀ ਦੇ ਨੁਮਾਇੰਦੇ ਨਾ ਹੋਣ, ਉਹ ਪੰਥ ਦੇ ਜਿਹੜੇ ਆ ਉਹ ਨੁਮਾਇੰਦਗੀ ਕਰਦੇ ਹੋਣ। ਤੇ ਉਹ ਜਦੋਂ ਆਪਾਂ ਇਹ, ਕਿਉਂਕਿ ਸਾਡੀਆਂ ਵੱਡੀਆਂ ਇਹ ਸਥਾਨ ਨੇ, ਅਕਾਲ ਤਖਤ ਸਾਹਿਬ ਸਾਡਾ ਸਰਵਉੱਚ ਸਥਾਨ ਹੈ, ਮੀਰੀ ਪੀਰੀ ਦਾ ਸਥਾਨ ਆ, ਗੁਰੂ ਹਰਗੋਬਿੰਦ ਸਾਹਿਬ ਦਾ ਸਥਾਨ ਆ, ਉੱਥੇ ਜਿਹੜਾ ਆਪਾਂ ਜਥੇਦਾਰ ਬਣਾਉਣਾ ਉਹ ਬਹੁਤ ਉੱਚ ਕੋਟੀ ਦਾ ਹੋਣਾ ਚਾਹੀਦਾ। ਜਿਹੜਾ ਜਥੇਦਾਰਾਂ ਦਾ ਫਿਰ ਐਸਜੀਪੀਸੀ ਦੇ ਵੱਲੋਂ ਵਿਧੀ ਵਿਧਾਨ ਬਣਾਇਆ ਜਾ ਰਿਹਾ, ਫਿਰ ਲੱਗਦਾ ਫਿਰ ਗਲਤ ਫੈਸਲਾ ਹੋ ਰਿਹਾ। ਬਿਲਕੁਲ ਇਹ ਸਰ ਰਜਿੰਦਰ ਸਿੰਘ ਜੀ ਐਵੇਂ ਨਾ, ਪਹਿਲੀ ਗੱਲ ਤੇ ਇਹਨਾਂ ਜੇ ਬਣਾਉਣਾ ਹੀ ਨਹੀਂ, ਇੱਕ ਪਾਸੇ ਬਣਾਉਣਾ, ਉਹਦੇ ਨਾਲ ਤੇਗ ਸਿੰਘ ਧਨੌਲਾ ਦੇਖੋ ਪ੍ਰੈਜ਼ੈਂਟਲੀ ਜਿਸ ਤੇ ਕਿੰਨੇ ਦੋਸ਼ ਲੱਗੇ ਨੇ। ਆਪਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਉਹ ਦੋਸ਼ ਮਨ ਘੜਤ ਲਾਏ ਜਿਹੜੇ ਕਿ 20 ਸਾਲ ਪਹਿਲਾਂ ਦੇ, ਜਿਹੜੇ ਕੋਈ ਵਾਪਰੇ ਵੀ ਨਹੀਂ, ਜਿਹਦੇ ਬਾਰੇ ਸਜ਼ਾਵਾਂ ਉਹਨੂੰ ਮਿਲੀਆਂ, ਇਹਨਾਂ ਦਾ ਕੋਈ ਰੋਲ ਨਹੀਂ ਉਹਦੇ ਵਿੱਚ, ਬਜਾਏ ਇਸ ਦੇ ਕਿ ਜਿਹੜਾ ਇਹਨਾਂ ਦੀ ਸਿਸਟਰ ਇਨ ਸਾਲੀ ਦੀ ਸੀ ਬੇਟੀਆਂ, ਉਹਦਾ ਡਾਈਵੋਰਸ ਹੋਇਆ, ਸਥਿਤੀ ਬੜੀ ਡਾਵਾਂਡੋਲ ਹੋ ਗਈ। ਇਹਨਾਂ ਨੂੰ ਉਹਨਾਂ ਬੇਟੀਆਂ ਨੂੰ ਅਡਾਪਟ ਕਰ ਲਿਆ, ਕਿੱਡੀ ਵੱਡੀ ਉਹਨਾਂ ਦੀ ਨਾ ਇੱਕ ਵੱਡੀ ਕੁਰਬਾਨੀ ਆ, ਉਹਨਾਂ ਦੀ ਇੱਕ ਬਹੁਤ ਵੱਡਾ ਜਿਹੜਾ ਹੈਗਾ ਆਸਾਨ ਆ ਕਿ ਉਹਨਾਂ ਬੇਟੀਆਂ ਨੂੰ ਉਹਨਾਂ ਅਡਾਪਟ ਕਰ ਲਿਆ, ਉਹਨਾਂ ਦਾ ਆਪਣਾ ਬੱਚਾ ਕੋਈ ਨਹੀਂ ਗਾ। ਗਿਆਨੀ ਹਰਪ੍ਰੀਤ ਸਿੰਘ ਨੇ ਆਪਣੀ ਸਾਲੀ ਦੀਆਂ ਬੇਟੀਆਂ ਨੂੰ ਦੋਵੇਂ ਅਡਾਪਟ ਕਰ ਲਿਆ, ਉਹਨਾਂ ਨੂੰ ਪਾਲਣ ਪੋਸ਼ਣ ਕੀਤਾ, ਇੰਨੀ ਵਧੀਆ ਉਹਨਾਂ ਨੇ ਸਟੱਡੀ ਦਿੱਤੀ ਆ। ਇੱਕ ਬੇਟੀ ਯੂਐਸ 'ਚ ਪੜ੍ਹ ਰਹੀ ਆ, ਇੱਕ ਇੱਥੇ ਪੜ੍ਹੇ, ਉਹਨਾਂ ਦਾ ਤੇ ਆਸਾਨਮੰਦ ਹੋਣਾ ਚਾਹੀਦਾ ਸੀ ਉਹਨਾਂ ਨੂੰ ਇਸੇ ਮਾਮਲੇ 'ਚ ਪਹਿਲਾਂ ਕਮੇਟੀ ਬਣ ਚੁੱਕੀ ਹੈ, ਇਸੇ ਮਾਮਲੇ 'ਚ ਹੀ। ਤੇ ਲੇਕਿਨ ਬਜਾਏ ਇਸਦੇ ਕਿ ਹੁਣ ਤੇਗ ਸਿੰਘ ਧਨੌਲਾ ਤੇ ਜਿਹੜੇ ਕੇਸ ਲੋਕਾਂ ਨੇ ਦੱਸੇ ਨੇ, ਜੋ ਉਹਦੇ ਜੀਵਨ ਬਾਰੇ, ਉਹਦੇ ਆਪਣੀ ਚਾਲੀ ਬਾਰੇ, ਉਹਦੇ ਸਾਥੀਆਂ ਨੇ ਵੀ ਦੱਸਿਆ ਵੀ ਅਰਦਾਸ ਨਹੀਂ ਕਰਨੀ ਹੁੰਦੀ ਉਹਨਾਂ ਨੂੰ, ਬਜਾਏ ਇਸਦੇ ਕਿ ਉਹਨੂੰ ਡ੍ਰੌਪ ਕੀਤਾ ਤਾਂ ਦੁਬਾਰਾ ਫਿਰ ਉੱਦਾਂ ਹੀ ਜਿੱਦਾਂ ਗਿਆਨੀ ਕੁਲਦੀਪ ਸਿੰਘ ਗੜਗੰਜ ਨੂੰ ਚੋਰੀ ਛੁਪੇ 2 ਸ਼ਾਮ ਨੂੰ ਅੰਮ੍ਰਿਤ ਵੇਲੇ 2:50 ਤੇ ਜਾ ਕੇ ਉੱਥੇ ਦਸਤਾਰਬੰਦੀ ਦਾ ਜਿਹੜਾ ਇਹਨੇ ਡਰਾਮਾ ਕੀਤਾ, ਇਸੇ ਤਰ੍ਹਾਂ ਉਹਨੂੰ ਵੀ ਤੁਸੀਂ ਵੇਖੋ ਜਾ ਕੇ ਲਿਆ ਕੇ ਉੱਥੇ ਚੋਰੀ ਛੱਪੇ ਉਹਦੀ ਦਸਤਾਰਬੰਦੀ ਕਰ ਲਈ। ਇਹ ਜਿਹੜਾ ਕੌਮ, ਇਹਨਾਂ ਨੇ ਕੌਮ ਕਰਨੀ ਹੈ ਨੁਮਾਇੰਦਗੀ ਕੌਮ ਦੀ। ਜਦੋਂ ਗਿਆਨੀ ਕੁਲਦੀਪ ਸਿੰਘ ਗੜਗੰਜ ਨੂੰ ਆਪਾਂ ਕਹਿ ਰਹੇ ਹਾਂ, ਉੱਥੇ ਕੀ ਸੀ,
ਪੰਥ ਵੀ ਮਾਈਨਸ ਸੀ ਤੇ ਗੁਰੂ ਗ੍ਰੰਥ ਵੀ, ਨਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ ਤੇ ਨਾ ਪੰਥ ਸੀ। ਤੇ ਨੁਮਾਇੰਦਗੀ ਕਿਹਨਾਂ ਦੀ ਕਰਨੀ ਆ? ਨੁਮਾਇੰਦਗੀ ਸੁਖਬੀਰ ਸਿੰਘ ਬਾਦਲ ਦੀ ਕਰਨੀ ਆ। ਕਿਹਦੀ ਨੁਮਾਇੰਦਗੀ ਕਰਨੀ ਆ? ਨਾ ਪਰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਉੱਥੇ, ਨਾ ਉੱਥੇ ਸੰਪਰਦਾਵਾਂ, ਨਾ ਹਰਿਮੰਦਰ ਸਾਹਿਬ ਦੇ ਹਰਗੰਥੀ ਹੋ ਗਏ। ਇਹ ਕਿਹੜਾ ਢੁਆ? ਇਸ ਤਰ੍ਹਾਂ ਹੀ ਇਹ ਜਿਹੜੀਆਂ ਹੁਣ ਬਣਾ ਰਹੇ ਆ, ਇਹ ਐਵੇਂ ਬਿਲਕੁਲ ਕੋਈ ਇਹਦੇ 'ਚ ਵਿਧੀ ਵਿਧਾਨ ਨਹੀਂ ਬਣਨਾ। ਇਹ ਸਿਰਫ ਧਾਮੀ ਦਾ ਇੱਕ ਡਰਾਮਾ ਸੁਖਬੀਰ ਦੇ ਰਾਹੀਂ ਕਰਨਾ ਇਹਨਾਂ ਨੇ। ਇਹ ਵਿਧੀ ਵਿਧਾਨ ਜਿੰਨਾ ਚਿਰ ਵਰਲਡ ਓਵਰ ਸਿੱਖ ਉੱਠ ਕੇ ਆਪਣੀ ਵਿਧੀ ਵਿਧਾਨ ਬਣਾਉਣ ਬਾਰੇ ਵਿਚਾਰਾਂ ਨਹੀਂ ਕਰਨਗੇ, ਸੈਮੀਨਾਰ ਇਹਨਾਂ 'ਤੇ ਬੜੇ ਵੱਡੇ ਸੈਮੀਨਾਰ ਦੀ ਲੋੜ ਆ ਜੀ, ਸੰਵਾਦ ਕਰਨ ਦੀ ਲੋੜ ਆ, ਇਹ 'ਤੇ ਡਿਸਕਸ਼ਨ ਕਰਨ ਦੀ ਲੋੜ ਆ ਆਪਾਂ ਨੂੰ, ਕਿਉਂਕਿ ਇਹ ਕਮੇਟੀ ਇੱਕ ਨਹੀਂ ਇਹ ਵੱਡੀ ਬਣ ਤੋਂ ਉਹ 'ਚੋਂ ਆਪਾਂ ਨੂੰ ਚੂਜ਼ ਕਰਕੇ ਘੱਟੋ ਘੱਟ 101 ਦੀ ਬਣਾਈਏ। ਫਿਰ ਜਦੋਂ ਜਥੇਦਾਰ ਬਣਾਉਣੇ ਹੋਣ ਉਸ ਵਿਧੀ ਵਿਧਾਨ 'ਚ ਆਉਣ, ਪਹਿਲਾਂ ਉਹਦੀਆਂ ਬਣਾਈਆਂ ਚਾਹੀਦੀਆਂ ਉਹਦੀਆਂ ਆਪਾਂ ਨੂੰ ਕਿਹੜੀਆਂ ਟਰਮ ਕੰਡੀਸ਼ਨਾਂ ਬਣਾਉਣੀਆਂ, ਇਹ ਸਿੰਘ ਸਾਹਿਬ ਦਾ ਜੀਵਨ ਕਿਸ ਤਰ੍ਹਾਂ ਦਾ ਹੋਵੇ ਜੀ, ਉਹਨਾਂ ਦੀ ਐਜੂਕੇਸ਼ਨ ਕਿਸ ਤਰ੍ਹਾਂ ਹੋਵੇ, ਉਹਨਾਂ ਨੂੰ ਆਪਾਂ ਕਿੰਨੇ ਸਮੇਂ ਲਈ ਬਣਾਉਣਾ। ਇਹ ਵੀ ਹੋਣਾ ਚਾਹੀਦਾ ਵੀ ਏਜ ਕਿੰਨੀ ਘੱਟੋ ਘੱਟ ਏਜ ਕਿੰਨੀ ਹੋਵੇ, ਵੱਧ ਤੋਂ ਵੱਧ ਕਿੰਨੀ ਹੋਵੇ। ਉਹਨਾਂ ਦਾ ਜੀਵਨ ਵੇਖਣ ਪਹਿਲਾਂ ਦੂਰੀ ਗੱਲ ਆ, ਸੋਹਣੇ ਸੁਨੱਖੇ ਜੱਚਦੇ ਵੀ ਹੋਣ ਜਿਹੜੇ ਗੁਰਸਿੱਖ। ਜਦੋਂ ਉੱਥੇ ਜਾਣਾ ਫਿਰ ਐਜੂਕੇਸ਼ਨ ਵੀ ਹੋਵੇ, ਉਹਨਾਂ ਦੀ ਵਿਦਵਤਾ ਵੀ ਹੋਵੇ, ਰੂਹਾਨੀ ਦੀ ਗੱਲ ਹੀ ਹੋਵੇ, ਬਾਣੀ ਵੀ ਇਹ ਜਦੋਂ ਚੋਣ ਕਰਨੀ ਆ, ਇਹ ਚੋਣ ਕਰਦਿਆਂ ਪੈਨਲ ਬਣਨ, ਪੈਨਲ 'ਚ ਨਾ ਆਉਣ, ਉਹਨਾਂ 'ਚ ਸ਼ਾਰਟ ਲਿਸਟ ਕੀਤਾ ਜਾਵੇ। ਫਿਰ ਜਾ ਕੇ ਜਿੱਦਣ ਇਹ ਵਿਧੀ ਨੂੰ ਨਿੱਕੇ ਦਿਨ, ਜਿੱਦਾਂ ਹੁਣ ਸ਼੍ਰੋਮਣੀ ਕਮੇਟੀ ਇੱਕ ਦਿਨ ਹੀ ਜੀ ਅਸੀਂ ਲਾ ਦਿੱਤੇ ਜੀ ਅਸੀਂ ਲਾ ਦਿੱਤੇ, ਨਾ ਇਹ ਵਿਧੀ ਤਾਂ ਬਹੁਤ ਵੱਡੀ ਆ। ਜਦੋਂ ਵਿਦਵਾਨਾਂ ਨੂੰ ਤਿਆਰ ਕਰਨ ਵਾਸਤੇ ਆਪਾਂ ਨੂੰ ਆਪਣੇ ਪਹਿਲੇ ਗੁਰਮਤਿ ਦੇ ਇੰਸਟੀਚਿਊਟ ਬਣਾਉਣੇ, ਜਿੱਥੇ ਆਪਾਂ ਉਹਨਾਂ ਨੂੰ ਤਿਆਰ ਕਰੀਏ, ਬਿਲਕੁਲ ਜਿੱਥੋਂ ਜਾ ਕੇ ਆਪਾਂ ਮੁੜ ਕੇ ਉਹਨਾਂ ਨੂੰ ਪਲੇਸਮੈਂਟ ਜਿੱਦਾਂ ਅੱਛੇ ਇੰਸਟੀਚਿਊਟ ਜਿਹੜੇ ਹੁਣ ਵੇਖੋ ਸੈਂਟਰ ਨੇ, ਜਿੱਥੇ ਆਪਾਂ ਕਰਦੇ ਹਾਂ MBA ISB ਸੈਂਟਰ ਨੇ, IIM ਹੈਗੇ ਆ, ਉੱਥੋਂ ਆਪਾਂ ਬੱਚੇ ਲੈਣ ਜਾਂਦੇ ਹਾਂ। ਅਤੇ ਇਸ ਤਰ੍ਹਾਂ ਦੇ ਸਾਡਾ ਇਹ ਵਿਧੀ ਸਾਡੀ ਵਿਧਾਨ ਹੋਣਾ ਚਾਹੀਦਾ। ਸੰਸਾਰ ਭਰ ਦੇ ਸਿੱਖਾਂ ਦੀ ਨੁਮਾਇੰਦਗੀ ਕਰਨੀ ਆ, ਇਕੱਲੀ ਸ਼੍ਰੋਮਣੀ ਕਮੇਟੀ ਦੀ ਨੁਮਾਇੰਦਗੀ ਨਹੀਂ ਕਰਨੀ। ਇਸ ਕਰਕੇ ਸ਼੍ਰੋਮਣੀ ਨੂੰ ਕੱਟੀ ਨੂੰ ਵਿਧੀ ਵਿਧਾਨ ਬਣਾਉਣ ਦਾ ਕੋਈ ਅਧਿਕਾਰ ਨਹੀਂ। ਇਹਦੇ 'ਚ ਦਮਦਮੀ ਟਕਸਾਲ ਦਾ ਬਹੁਤ ਵੱਡਾ ਰੋਲ ਆ, ਨਿਹੰਗ ਸਿੰਘ ਜਥੇਬੰਦੀਆਂ ਦਾ ਰੋਲ ਆ, ਫੈਡਰੇਸ਼ਨ ਦਾ ਬਹੁਤ ਵੱਡਾ ਜਿਨ੍ਹਾਂ ਨੇ ਲੜਾਈ ਲੜੀ ਆ, ਦਲ ਖਾਲਸਾ ਹੈਗਾ, ਹੋਰ ਸਾਡੀਆਂ ਸਿੱਖ ਸੰਪਰਦਾਵਾਂ ਹੈਗੀਆਂ ਨੇ ਜਿਨ੍ਹਾਂ ਨੇ ਵਿੱਚ ਇਹਦੇ 'ਚ ਇਨਵੋਲਵ ਕਰਕੇ ਉਹਨਾਂ ਦੇ ਨਾਲ ਪਹਿਲਾਂ ਸੈਮੀਨਾਰ ਕਰੋ, ਛੋਟੀਆਂ ਮੀਟਿੰਗਾਂ ਕਰੋ, ਇਕੱਲੇ ਨਾਲ ਜਾ ਕੇ ਸੰਵਾਦ ਕਰਕੇ ਪਹਿਲੀ ਇੱਕ ਵਿਦਵਾਨਾਂ ਦੀ ਕਮੇਟੀ ਬਣਾਓ, ਘੱਟੋ ਘੱਟ 21 ਮੈਂਬਰ ਜਿਹੜੀ ਇਹਦੇ ਬਾਰੇ ਵਿਚਾਰਾਂ ਕਰਨ ਤੋਂ ਅੱਗੇ ਚੱਲੇ। ਨਾ ਕਿ ਜਿਹੜੇ ਐਗਜ਼ੈਕਟਿਵ ਮੈਂਬਰ ਸ਼੍ਰੋਮਣੀ ਕਮੇਟੀ ਦੇ ਬਣੇ ਨੇ ਉਹਨਾਂ 'ਤੇ ਕਿਸੇ ਨੂੰ ਮੇਰੇ ਤੋਂ ਪਿਛਲੇ ਸਮੇਂ 'ਚ ਲੋਕਾਂ ਨੂੰ ਵੇਖਿਆ ਵੀ ਉਹ ਤਾਂ ਮੈਨੂੰ ਜਾਪਦਾ ਕਿਸੇ ਨੂੰ ਜਪਜੀ ਸਾਹਿਬ ਦਾ ਪਾਠ ਨਹੀਂ ਆਉਂਦਾ ਕਿਸੇ 'ਚੋਂ। ਬਿਲਕੁਲ ਸੋਲ ਸਾਹਿਬ, ਇੱਕ ਇਹ ਵੀ ਵੱਡਾ ਅੰਤਰ ਦੇ ਵਿੱਚ ਸਵਾਲ ਹੈ ਕਿ ਜਿਸ ਹਿਸਾਬ ਦੇ ਨਾਲ ਟਕਸਾਲ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ, ਇੱਕ ਪਾਸੇ SGPC ਦਾ ਇਜਲਾਸ ਚੱਲ ਰਿਹਾ ਸੀ ਤੇ ਦੂਜੇ ਪਾਸੇ SGPC ਦੇ ਵੱਲੋਂ ਜਥੇਦਾਰਾਂ ਦਾ ਵਿਧੀ ਵਿਧਾਨ ਤੈਅ ਕਰ ਦਿੱਤਾ ਗਿਆ। ਤੇ ਜਿਹੜੀ ਟਕਸਾਲ ਨੇ ਡਿਮਾਂਡ ਕੀਤੀ ਸੀ, ਉਹਨਾਂ ਨੇ ਮੰਗ ਇਹ ਰੱਖੀ ਸੀ ਕਿ ਜਿਹੜੇ ਜਥੇਦਾਰ ਤੁਸੀਂ ਸੇਵਾ ਮੁਕਤ ਕੀਤੇ ਆ, ਇਹਨਾਂ ਨੂੰ ਬਹਾਲ ਕੀਤਾ ਜਾਵੇ ਤੇ ਇਹਨਾਂ ਨੂੰ ਫਿਰ ਤਖਤ ਸਾਹਿਬਾਨ ਦੀ ਸੇਵਾ ਤੇ ਨਿਯੁਕਤ ਕੀਤਾ ਜਾਵੇ। ਰਜਿੰਦਰ ਸਿੰਘ ਜੀ, ਮੈਂ ਜਦੋਂ ਪਹਿਲਾਂ ਦਮਦਮੀ ਟਕਸਾਲ ਮੁਖੀ ਬਾਬਾ ਹਰਨਾਮ ਸਿੰਘ ਜੀ ਨੇ ਜਿਹੜਾ ਅਨੰਦਪੁਰ ਸਾਹਿਬ ਹੋਲੇ ਮਹੱਲੇ ਤੇ ਇਕੱਠ ਕੀਤਾ ਸੀ, ਮੈਂ ਉਹਦੇ 'ਚ ਗਿਆ ਸੀਗਾ ਜੀ। ਬਾਬਾ ਜੀ ਨੇ ਮਿਲ ਕੇ ਸੀ ਅੰਤਰਬਤ ਗੱਲਾਂ ਬਾਤਾਂ ਵੀ ਕੀਤੀਆਂ ਸਾਰੀਆਂ। ਉਹਦੇ 'ਚ ਇਹ ਬਣਿਆ ਸੀ, ਪਹਿਲਾ ਮਤਾ ਸੀਗਾ ਕਿ ਜਿਹੜੇ ਨਵੇਂ ਬਣੇ ਲਾਏ ਉਹਨਾਂ ਦੀ ਨਿਯੁਕਤੀ ਰੱਦ, ਪਹਿਲੇ ਜਿਹੜੇ ਸਿੰਘ ਸਾਹਿਬ ਉਹਨਾਂ ਨੂੰ ਬਹਾਲ ਕੀਤਾ ਜਾਵੇ। ਤੀਸਰਾ ਮਤਾ ਜਿਹੜਾ ਉਹ ਸੀਗਾ ਇਹਦੇ ਵਾਲਾ ਵੀ ਵਿਧੀ ਵਿਧਾਨ ਵਾਲਾ, ਤਾਂ ਉਹ ਹੁਣ ਵੀ ਬਰਕਰਾਰ ਆ। ਜਦੋਂ ਉਹਨਾਂ ਦੀ ਮੰਗ ਆ ਉਹਨਾਂ ਨੇ ਕੀ ਕੀਤਾ, ਤੇ ਦਮਦਮੀ ਟਕਸਾਲ ਦਾ ਬਹੁਤ ਵੱਡਾ ਇਤਿਹਾਸ ਆ, ਉਹ ਗੱਲਾਂ ਨੂੰ ਜਿਹੜੀਆਂ ਸੰਗਤਾਂ ਦੀਆਂ ਉਹ ਮੰਨਣੀਆਂ ਚਾਹੀਦੀਆਂ। ਜਿਹੜੀ ਵਿਧੀ ਵਿਧਾਨ ਦੀ ਗੱਲ ਸੀ SGPC ਦੇ ਪਹਿਲਾਂ ਇੱਥੋਂ ਸ਼ੁਰੂ ਹੋਣੀ ਚਾਹੀਦੀ ਆ ਕਿ ਜੇ ਵਿਧੀ ਵਿਧਾਨ ਬਣਾਉਣ ਤੋਂ ਬਾਅਦ ਲਾਏ ਜਾਣ, ਕਰਕੇ ਪਹਿਲਾਂ ਜਿਹੜੇ ਪਹਿਲੇ ਸਿੰਘ ਸਾਹਿਬ ਉਹਨਾਂ ਨੂੰ ਬਹਾਲ ਕੀਤਾ ਜਾਵੇ ਤੇ ਜਿਹੜੇ ਨਵੇਂ ਇਹ ਬਣੇ ਨੇ ਇਹਨਾਂ ਦੀ ਨਿਯੁਕਤੀਆਂ ਰੱਦ ਕੀਤੀਆਂ ਜਾਣ, ਤਾਂ ਕਿ ਕੌਮ ਦੇ ਵਿੱਚ ਲੋਕਾਂ ਨੂੰ ਇਹ ਮਹਿਸੂਸ ਹੋਵੇ ਕਿ ਅਸੀਂ ਆਪਣੇ ਨੁਮਾਇੰਦਗੇ ਆਪ ਚੁਣਨੇ ਆ। ਬਿਲਕੁਲ SGPC ਦੇ ਵੱਲੋਂ ਜਥੇਦਾਰਾਂ ਦੇ ਵਿਧੀ ਵਿਧਾਨ ਦੇ ਬਾਬਤ ਜਿਹੜਾ ਰਾਵਾਂ ਮੰਗੀਆਂ ਜਾ ਰਹੀਆਂ ਨੇ, ਤੇ ਦੂਜੇ ਪਾਸੇ ਇਹ ਵੀ ਇਤਰਾਜ਼ ਨੇ ਕਿ ਇਕੱਲਾ SGPC ਦੇ ਅਧਿਕਾਰ ਖੇਤਰ ਦੇ ਵਿੱਚ ਨਹੀਂ ਆਉਂਦਾ, ਸਗੋਂ ਜਿੱਥੇ ਵੀ ਸਿੱਖ ਜਗਤ ਦੇ ਨਾਲ ਸੰਬੰਧਿਤ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਵਸਦੀਆਂ ਨੇ, ਜਿਹੜੇ ਪੰਥਕ ਚਿੰਤਕ ਵਸਦੇ ਨੇ, ਉਹਨਾਂ ਦਾ ਇੱਕ ਵੱਡਾ ਸੰਗਠਿਤ ਰੂਪ ਬਣਾਇਆ ਜਾਵੇ ਤੇ ਉਹਨਾਂ ਦੇ ਵੱਲੋਂ ਵੱਖ-ਵੱਖ ਰਾਇਆਂ ਜਿਹੜੀਆਂ ਰੱਖੀਆਂ ਜਾਣ ਤੇ ਇਸੇ ਦੇ ਬਾਬਤ ਜਿਹੜਾ ਇਕਜੁੱਟ ਹੋ ਕੇ ਵਿਧੀ ਵਿਧਾਨ ਤੈਅ ਕੀਤਾ ਜਾਣਾ ਚਾਹੀਦਾ ਹੈ। ਤਮਾਮ ਸਾਰੇ ਸਵਾਲਾਂ ਦੇ ਉੱਪਰ ਚਰਚਾ ਕਰਨ ਦਾ ਯਤਨ ਕੀਤਾ ਹੈ। ਭਵਿੱਖ ਦੇ ਵਿੱਚ ਵੀ ਪੰਥ ਦੇ ਨਾਲ, ਪੰਜਾਬ ਦੇ ਨਾਲ ਜੁੜਦੇ ਹੋਏ ਤਮਾਮ ਸਾਰੇ ਮਸਲਿਆਂ ਦੀ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।